ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 1 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਅਤੇ ਸ਼ਾਮ ਦਾ ਅਸੀਂ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇਕਰ ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜਿਹੜੀ ਆ ਜੋਬ ਚਲੇ ਗਈ ਹੈ, ਹੈਲਥ ਇੰਸ਼ੋਰੈਂਸ ਤੁਸੀਂ ਲੂਜ਼ ਕਰਕੇ ਹੋ, ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਹੈਲਥ ਪਲਾਨਸ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ, ਤਾਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੁਣਾਂ ਨੂੰ 530-218-2360 ਦੇ ਉੱਤੇ। ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, ਮੀਨਾ ਪਾਲ ਪੈਂਸਲਵੇਨੀਆ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿੰਮਾ ਸਹੋਤਾ 209-277-0113 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਵਾਸ਼ਿੰਗਟਨ DC ਤੋਂ ਖਬਰ ਆ ਰਹੀ ਆ ਵੀ ਟਰੱਕਰਸ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਕੌਂਸਟੀਟਿਊਸ਼ਨ ਐਵਨਿਊ ਐਂਡ ਨਾਰਥ ਵੈਸਟ ਹੈਗਾ ਆ, ਉੱਥੇ ਅੱਜ ਪ੍ਰੋਟੈਸਟ ਕੀਤਾ ਅਤੇ ਆਪਣਾ ਜਿਹੜਾ ਆ ਮੈਮੋਰੈਂਡਮ ਆ, ਕਹਿੰਦੇ ਉਹ ਉਹਨਾਂ ਨੇ ਵਾਈਟ ਹਾਊਸ ਨੂੰ ਵੀ ਦਿੱਤਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਆ ਸਿਰਫ ਚਾਬੀਆਂ ਦੇ ਕੇ ਜਿਹੜੇ ਡਰਾਈਵਰ ਆ ਉਹ ਤੋੜ ਦਿੱਤੇ ਸੀ ਅਤੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਇਸ਼ੂ ਹੈਗੇ ਆ, ਖਾਸ ਕਰਕੇ ਰੇਟਸ ਨੂੰ ਲੈ ਕੇ। ਕਹਿੰਦੇ ਵੀ ਰੇਟ ਜਿਹੜੇ ਆ ਬਹੁਤ ਜ਼ਿਆਦਾ ਘਟੇ ਹੋਏ ਹੈਗੇ ਆ। ਫੋਰ ਐਗਜ਼ਾਮਪਲ ਕਹਿੰਦੇ 37% ਮਿਸ਼ੀਗਨ 'ਚ ਘਟੇ ਹੋ, ਜਿੱਥੇ ਆਟੋ ਇੰਡਸਟਰੀ ਹੈਗੀ ਆ। ਅਤੇ ਇਹ ਜਿਹੜਾ ਉਹਨਾਂ ਦਾ ਮੇਨ ਕੰਸਰਨ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਟਰੱਕਰ ਸੀਗੇ। ਸੋ ਆਪਾਂ ਪਿਛਲੇ ਦਿਨਾਂ ਸ਼ੋਅ ਵੀ ਕੀਤੇ ਸੀ ਰਾਜਕਰਮਵੀਰ ਸਿੰਘ ਜੀ, ਆਪਾਂ ਦੱਸਿਆ ਸੀ ਵੀ ਆਪਣੇ ਪੰਜਾਬੀ ਭੈਣਾਂ ਭਰਾਵਾਂ ਨੂੰ ਵੀ ਕੁਛ ਕਰਨਾ ਚਾਹੀਦਾ, ਕਿਉਂਕਿ ਇਸ ਤੋਂ ਵਧੀਆ ਮੌਕਾ ਜਿਹੜਾ ਆ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕਰਨਾ ਜਾਂ ਆਪਣੀ ਡਿਮਾਂਡ ਜਿਹੜੀ ਆ, ਆਪਣੀ ਮੰਗ ਆ, ਉਹਨੂੰ ਪੂਰੀ ਕਰਾਉਣੀ, ਉਹ ਇਸ ਤੋਂ ਵਧੀਆ ਮੌਕਾ ਨਹੀਂ ਹੋਣਾ। ਕਿਉਂਕਿ ਜਿਹੜੀ ਅਮਰੀਕਾ ਦੀ ਜਿੰਨੀ ਵੀ ਪੋਪੂਲੇਸ਼ਨ ਆ, ਉਹ ਜਿਹੜੇ ਆ ਫਰੰਟ ਦੇ ਉੱਤੇ ਇਸ ਵੇਲੇ ਹੈਗੇ, ਚਾਹੇ ਉਹ ਡਾਕਟਰਸ ਆ, ਚਾਹੇ ਨਰਸਸ ਆ, ਚਾਹੇ ਟਰੱਕਰਸ ਆ, ਉਹਨਾਂ ਦੇ ਹੱਕ ਦੇ ਵਿੱਚ ਆਉਣਗੇ। ਸੋ ਆਪਣੇ ਲੋਕ ਸਾਨੂੰ ਕਾਲਾਂ ਜ਼ਰੂਰ ਆਉਂਦੀਆਂ ਰਹੀਆਂ, ਕਈ ਬਸ ਇਹੀ ਸਲਾਹ ਕਰਕੇ ਵੀ ਦੇਖੋ ਜੀ ਇਕੱਠੇ ਹੋ ਸਕਦੇ ਕਿ ਨਹੀਂ, ਟਿਕਟ ਤਾਂ ਨਹੀਂ ਮਿਲ ਜਾਊਗੀ, ਕਿੱਦਾਂ ਇਕੱਠੇ ਕਰਨਾ, ਇੱਦਾਂ ਹੀ ਲਾਰੇ ਲੱਪੇ ਜਿਹੇ ਲਾਉਂਦੇ ਰਹੇ। ਸੋ ਆਪਾਂ ਵੀ ਥੋੜ੍ਹਾ ਜਿਹਾ ਚੁੱਪ ਕਰ ਗਏ ਸੀ ਕਿ ਚਲੋ ਠੀਕ ਆ, ਆਪਾਂ ਆਪਣੀ ਕਮਿਊਨਿਟੀ ਨੂੰ ਦੱਸਣਾ ਸੀ, ਉਹ ਦੱਸਤਾ, ਬਾਕੀ ਬਾਅਦ 'ਚ ਦੇਖਾਂਗੇ। ਪਰ ਅੱਜ ਜਿਹੜੇ ਆ ਹੁਣ ਵਾਸ਼ਿੰਗਟਨ DC ਤੋਂ ਜਿਹੜੀ ਖਬਰ ਆ ਰਹੀ ਹੈਗੀ ਆ ਵੀ ਉੱਥੇ ਜਿਹੜੇ ਟਰੱਕਰਸ ਆ ਉਹ ਕਾਫੀ ਵੱਡੀ ਗਿਣਤੀ 'ਚ ਜਿਹੜੇ ਇਕੱਠੇ ਹੋਏ ਹੈਗੇ ਆ। ਜੀ ਬਿਲਕੁਲ, ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਇਹ ਦੇਖੇ ਗਏ ਨੇ, ਪਰ ਜਿਹੜਾ ਇਸ ਦਾ ਕਾਫੀ ਵੱਡਾ ਜਿਹੜਾ ਸ਼ੋਰ ਆ ਉਹ ਮਹਿਸੂਸ ਕੀਤਾ ਗਿਆ ਆ। ਸੋ ਉਮੀਦ ਕਰਦੇ ਹਾਂ ਵੀ ਕੁਛ ਟਰੱਕਰਸ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ੇਸ਼ ਇਹਨਾਂ ਦੇ ਲਈ ਵੀ ਕੁਛ ਨਾ ਕੁਛ ਕੀਤਾ ਜਾਊਗਾ। ਇਸ ਮੌਕੇ ਜਿਹੜੇ ਟਰੱਕਰਸ ਆ ਉਹ ਬ੍ਰੋਕਰਸ ਦੇ ਹੱਥੋਂ, ਖਾਸ ਕਰਕੇ ਇਹ ਗੱਲ ਟਰੱਕਰਸ ਦੇ ਮੂੰਹੋਂ ਜਿਹੜੀ ਜ਼ਿਆਦਾ ਸੁਣਨ ਨੂੰ ਜਿਹੜੀ ਮਿਲ ਰਹੀ ਆ ਵੀ ਉਹਨਾਂ ਨੂੰ ਜਿਹੜਾ ਪਰ ਮਾਈਲ ਦੀ ਕੀਮਤ ਆ ਉਹ ਪੱਲਿਓਂ ਪਾ ਕੇ ਇੱਕ ਹਿਸਾਬ ਦੇ ਨਾਲ ਲੋਡ ਜਿਹੜਾ ਉਹ ਡਿਲੀਵਰ ਕਰਨਾ ਪੈ ਰਿਹਾ ਹੈਗਾ। ਸੋ ਇੱਥੇ ਹੁਣ ਜਿਹੜੇ ਟਰੱਕਰਸ ਆ, ਉਹਨਾਂ ਨੂੰ, ਡਰਾਈਵਰਸ ਆ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁਣ ਮਿਲ ਜੁਲ ਕੇ, ਖਾਸ ਕਰਕੇ ਜਿਹੜੇ ਓਨਰ ਓਪਰੇਟਰਸ ਹੈਗੇ ਆ, ਉਹਨਾਂ ਨੂੰ ਮਿਲ ਜੁਲ ਕੇ ਹੁਣ ਫੈਸਲਾ ਲੈਣਾ ਪੈਣਾ ਵੀ ਤੁਸੀਂ ਆਪਣਾ ਭਵਿੱਖ ਨੂੰ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਹੋ। ਹੁਣ ਕਿਸੇ ਦੇ ਉੱਤੇ ਆਸ ਜਿਹੜੀ ਉਹ ਨਹੀਂ ਤੁਹਾਨੂੰ ਰੱਖਣੀ ਚਾਹੀਦੀ ਵੀ ਉਹ ਸਾਡੇ ਲਈ ਕਰੂਗਾ ਜਾਂ ਉਹ ਸਾਡੇ ਲਈ ਕਰੂਗਾ। ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਹਮਲਾ ਮਾਰਨਾ ਪੈਣਾ ਆ। ਇਹ ਹੁਣ ਪ੍ਰਧਾਨਗੀ ਜਾਂ ਮੈਂ ਉੱਤੇ ਆਵਾਂ ਜਾਂ ਮੇਰੀ ਗੱਲ ਹੀ ਜਿਹੜੀ ਉਹ ਇਕੱਲੇ ਸੁਣਨ, ਉਸ ਨੂੰ ਜਿਹੜਾ ਉਹ ਪਿੱਛੇ ਛੱਡੋ ਅਤੇ ਸਾਰੇ ਜਾਣੇ ਮਿਲ ਜੁਲ ਕੇ ਜਿਹੜੀ ਸਾਂਝੀ ਰਾਏ ਬਣਾ ਕੇ ਜਿਹੜਾ ਉਹਨਾਂ ਨੂੰ ਅੱਗੇ ਚੱਲਣ ਦੀ ਜ਼ਰੂਰਤ ਆ। ਇਸ ਚੀਜ਼ ਦੀ ਹਾਲ ਦੀ ਘੜੀ ਕੋਈ ਗੱਲ ਹੀ ਨਾ ਕਰੋ ਵੀ ਕਿੰਨੇ ਪ੍ਰਧਾਨ ਬਣਾਉਣਾ ਅਤੇ ਕਿਹਨੂੰ ਸਕੱਤਰ ਬਣਾਉਣਾ ਅਤੇ ਕਿਹਨੂੰ ਜਿਹੜਾ ਕੀ ਆ, ਜਿਹੜਾ ਰੋਲ ਨਿਭਾ ਸਕਦਾ ਆ
ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੀ ਚੱਲੇ। ਅਦਰਵਾਈਜ਼ ਸਿਚੁਏਸ਼ਨ ਜਿਹੜੀ ਆ ਫਿਰ ਬੈਡ ਹੋਣੀ ਆ। ਗੁੱਸਾ ਤੁਸੀਂ ਸਾਡੇ ਤੇ ਬਾਅਦ ਦੇ ਵਿੱਚ ਕਈ ਵਾਰੀ ਕੱਢ ਲੈਂਦੇ ਆ, ਚਲੋ ਅਸੀਂ ਤਾਂ ਸੁਣ ਲੈਂਦੇ ਆ, ਪਰ ਇਹ ਵੀ ਸਾਨੂੰ ਸੁਣਾ ਕੇ ਕਈ ਵਾਰੀ ਤੁਹਾਨੂੰ ਉਹਦਾ ਫਾਇਦਾ ਨਹੀਂ ਹੋਣਾ। ਅਸੀਂ ਜਿਹੜੀ ਤੁਹਾਡੀ ਗੱਲ ਵੱਧ ਤੋਂ ਵੱਧ ਅੱਗੇ ਜਿਹੜੀ ਉਹ ਕਹਿ ਸਕਦੇ ਹਾਂ, ਦੱਸ ਸਕਦੇ ਹਾਂ, ਜਿਸ ਦੇ ਵਿੱਚ ਬਾਕੀ ਲੋਕ ਤੁਹਾਡੀ ਜਿਹੜੀ ਉਹ ਸੁਣ ਰਹੇ ਹੁੰਦੇ ਆ, ਪਰ ਅਫੀਸ਼ੀਅਲਸ ਤੱਕ ਉਹਦੇ ਵਿੱਚ ਰੂਲ ਚੇਂਜ ਕਰਾਉਣੇ, ਉਹ ਸਾਰੇ ਦੇ ਵਿੱਚ ਹੁਣ ਤੁਹਾਨੂੰ ਐਜ਼ ਏ ਕਮਿਊਨਿਟੀ, ਟਰੱਕਿੰਗ ਕਮਿਊਨਿਟੀ ਜਿਹੜਾ ਆ ਜਿਨ੍ਹਾਂ ਨੇ ਰੂਲਸ ਜਾਂ ਉਹ ਸਾਰੇ ਰੈਗੂਲੇਸ਼ਨਸ ਆ ਜਾਂ ਉਹ ਸਾਰੀਆਂ ਚੀਜ਼ਾਂ ਆ, ਜਾਂ ਮਿਲ ਜੁਲ ਕੇ ਜਿਹੜਾ ਦੂਜਾ ਧੜਾ ਆ ਉਸ ਦੇ ਉੱਤੇ ਪ੍ਰੈਸ਼ਰ ਤੁਹਾਨੂੰ ਮਿਲ ਜੁਲ ਕੇ ਜਿਹੜਾ ਉਹ ਬਣਾਉਣਾ ਪੈਣਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਨਾਰਥ ਕੋਰੀਆ ਤੋਂ ਆ ਰਹੀ ਹੈ। ਅੱਜ ਨਾਰਥ ਕੋਰੀਆ ਦੇ ਸਟੇਟ ਰਨ ਮੀਡੀਆ ਜਿਹੜਾ ਆ, ਗਵਰਨਮੈਂਟ ਦਾ ਮੀਡੀਆ ਹੀ ਆ, ਉਹਨਾਂ ਨੇ ਰਿਪੋਰਟ ਕੀਤਾ ਹੈਗਾ ਕਿ ਉੱਥੇ ਦੇ ਜਿਹੜੇ ਕਿਮ ਜੋਂਗ ਉਨ ਹੈਗੇ ਆ ਉਹ ਬਿਲਕੁਲ ਠੀਕ ਠਾਕ ਹੈਗੇ ਆ। ਅੱਜ ਲੇਬਰ ਡੇ ਹੁੰਦਾ, ਅੱਜ ਮੇ ਡੇ ਸੈਲੀਬ੍ਰੇਸ਼ਨ ਆ ਮਜ਼ਦੂਰਾਂ ਦੇ ਹੱਕ ਦੇ ਵਿੱਚ, ਤੇ ਸੋ ਉੱਥੇ ਉਹਨਾਂ ਨੇ ਕਹਿੰਦੇ ਵੀ ਪਬਲਿਕ ਅਪੀਅਰੈਂਸ ਜਿਹੜੀ ਕੀਤੀ ਹੈਗੀ ਆ ਲਗਭਗ 3 ਹਫ਼ਤਿਆਂ ਤੋਂ ਬਾਅਦ ਜਿਹੜੀ ਆ ਇਹ ਕੀਤੀ ਹੈਗੀ ਆ। ਕਹਿੰਦੇ ਵੀ ਸੁਪਰੀਮ ਲੀਡਰ ਜਿਹੜਾ ਉੱਥੇ ਦਾ ਹੈਗਾ ਕਿਮ ਜੋਂਗ ਉਨ, ਉਹਨਾਂ ਨੇ ਇੱਕ ਜਿਹੜੀ ਆ ਟੇਪ ਵੀ ਜਿਹੜੀ ਕੱਟੀ ਹੈਗੀ ਆ। ਇਹ ਤਸਵੀਰਾਂ ਹੀ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ ਨੇ, ਜਿਹੜੀ ਐਸੋਸੀਏਟਿਡ ਪ੍ਰੈਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਨਿਊਯਾਰਕ ਟਾਈਮਜ਼ ਦੇ ਵਿੱਚ ਰਿਪੋਰਟ ਦੇ ਮੁਤਾਬਕ 11 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿਹੜਾ ਨਾਰਥ ਕੋਰੀਆ ਦਾ ਕਿਮ ਜੋਂਗ ਉਨ ਆ ਉਸ ਨੂੰ ਜਿਹੜਾ ਪਬਲਿਕ ਦੇ ਵਿੱਚ ਨਹੀਂ ਦੇਖਿਆ ਗਿਆ। ਇਨਫੈਕਟ ਰਾਸ਼ਟਰਪਤੀ ਟਰੰਪ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਸੀਗਾ ਵੀ ਅਸੀਂ ਜਿਹੜੀ ਨਜ਼ਰ ਰੱਖੀ ਹੋਏ ਆ ਵੀ ਕਿਸ ਤਰੀਕੇ ਦੇ ਉਸ 'ਤੇ ਜਿਹੜੇ ਉਹ ਹਾਲਾਤ ਹੈਗੇ ਆ, ਪਰ ਕਹਿੰਦੇ ਵੀ ਅਜੇ ਹੋਰ ਕੋਈ ਪ੍ਰੂਫ ਜਿਹੜਾ ਉਹ ਮਿਲੂਗਾ, ਸਬੂਤ ਮਿਲੂਗਾ, ਤਾਂ ਫਿਰ ਪੱਕਿਆਂ ਕਿਹਾ ਜਾ ਸਕਦਾ ਵੀ ਇਸ ਦੀ ਸਿਹਤ ਜਿਹੜੀ ਆ ਉਹ ਠੀਕ ਹੈਗੀ ਆ। ਕਹਿੰਦੇ ਵੀ ਕਈ ਵਾਰੀ ਕਿਉਂਕਿ ਉੱਥੇ ਹਰਜੋਤ ਸਿੰਘ ਜੀ ਹੋਰ ਕੋਈ ਮੀਡੀਆ ਨਹੀਂ, ਸਿਰਫ ਸਟੇਟ ਮੀਡੀਆ ਹੀ ਆ ਜਿਹੜਾ ਨਾਰਥ ਕੋਰੀਆ ਦੇ ਵਿੱਚ। ਸੋ ਉਹਨਾਂ ਨੇ ਇਹ ਆਪਣੇ ਲੋਕਾਂ ਦੇ ਵਿੱਚ ਆਈ ਥਿੰਕ ਇੱਦਾਂ ਲੱਗਦਾ ਵੀ ਭਰੋਸਾ ਦਿਵਾਉਣ ਦੀ ਜਿਹੜੀ ਉਹਨਾਂ ਨੂੰ ਕੋਸ਼ਿਸ਼ ਕੀਤੀ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਜਿਹੜੇ ਸਬੂਤ ਹੈ ਇਸ ਦੇ ਬਾਬਤ ਪੇਸ਼ ਉਹ ਕਰਨਗੇ। ਜੀ, ਅਗਲੀ ਖਬਰ ਜਿਹੜੀ ਮਿਸ਼ੀਗਨ ਤੋਂ ਆ ਰਹੀ ਆ। ਅੱਜ ਮਿਸ਼ੀਗਨ ਦੀ ਜਿਹੜੀ ਸਟੇਟ ਕੈਪੀਟਲ ਹੈਗੀ ਆ ਉਹਦੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ, ਕਹਿੰਦੇ 100 ਦੀ ਗਿਣਤੀ ਦੇ ਵਿੱਚ ਮੁਜ਼ਾਹਰਾਕਾਰੀ ਆਪਣੇ ਜਿਹੜੀਆਂ ਰਾਈਫਲਾਂ ਦੇ ਨਾਲ ਜਿਹੜੇ ਆ ਉਹਨਾਂ ਨੇ ਇਕੱਠ ਕੀਤਾ ਹੈਗਾ। ਸੋ ਉਸ ਤੋਂ ਬਾਅਦ ਜਿਹੜੇ ਕੋਈ ਉਹਨਾਂ ਨੇ ਜਿਹੜਾ ਸੋਸ਼ਲ ਡਿਸਟੈਂਸ ਵਾਲਾ ਨਹੀਂ ਰੱਖਿਆ, ਕਿ ਬਹੁਤੇ ਜਿਹੜੇ ਮੈਜੋਰਟੀ 'ਚ ਪ੍ਰੋਟੈਸਟਰ ਸੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਮਾਸਕ ਨਹੀਂ ਪਾਇਆ ਸੀ। ਸੋ ਉਸ ਤੋਂ ਬਾਅਦ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜੀ ਆ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਇਹ ਲੋਕਾਂ ਦੇ ਵਿੱਚ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਬਹੁਤ ਹੀ ਜਲਦ ਜਿਹੜਾ ਅਮਰੀਕਾ ਆ ਉਹ ਕਿਤੇ ਨਾ ਕਿਤੇ ਨਾਰਮਲ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਰਾਸ਼ਟਰਪਤੀ ਟਰੰਪ ਨੇ ਜਤਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਟੈਸਟਿੰਗ ਦੇ ਸਹਾਰੇ ਨਾਰਮਲਸੀ ਦੇ ਵੱਲ ਜਿਹੜਾ ਉਹ ਵੱਧ ਸਕਦੇ ਹਾਂ, ਵੀ ਜਿੱਦਾਂ ਦੇ ਪਹਿਲਾਂ ਦੇ ਹਾਲਾਤ ਸੀ ਉੱਦਾਂ ਦੇ ਵੱਲ ਨੂੰ। ਪਰ ਹਾਲ ਦੀ ਘੜੀ ਆਮ ਲੋਕਾਂ ਦੇ ਲਈ ਜਿਹੜੀ ਟੈਸਟਿੰਗ ਆ ਉਹ ਮੁਹੱਈਆ ਨਹੀਂ ਹੈਗੀ। ਸਿਰਫ ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਇੱਕ LA ਸਾਈਡ ਜਿਹੜੀ ਉਹ ਹੈਗੀ ਆ, ਉੱਥੋਂ ਦੇ ਜਿਹੜੇ ਮੇਅਰ ਉਹਨਾਂ ਨੇ ਆਖਿਆ ਆ ਵੀ ਅਸੀਂ ਸਾਰੇ ਹੀ ਉੱਥੋਂ ਦੇ ਵਸਨੀਕ ਜਿਹੜੇ LA ਦੇ ਆ ਉਹਨਾਂ ਨੂੰ ਜਿਹੜਾ ਫ੍ਰੀ ਦੇ ਵਿੱਚ ਕਰੋਨਾ ਵਾਇਰਸ ਟੈਸਟ ਆ ਉਹ ਕਰਾਉਣ ਦੀ ਇਜਾਜ਼ਤ ਜਿਹੜੀ ਉਹ ਦੇਵਾਂਗੇ, ਚਾਹੇ ਕਿਸੇ ਦੇ ਲੱਛਣ ਹੈਗੇ ਆ ਚਾਹੇ ਕਿਸੇ ਦੇ ਲੱਛਣ ਜਿਹੜੇ ਉਹ ਨਹੀਂ ਹੈਗੇ। ਸੋ ਅਮਰੀਕਾ ਨੇ ਨਾਰਮਲ ਵੱਲ ਨੂੰ ਤਾਂ ਹੀ ਵਧਣਾ ਆ ਜਦੋਂ ਵੱਧ ਤੋਂ ਵੱਧ ਲੋਕਾਂ ਦਾ ਪਤਾ ਲੱਗੂਗਾ ਵੀ ਕਿਹੜੇ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਨੇ, ਕਿਹੜੇ ਜਿਹੜੇ ਉਸ ਤੋਂ ਰਿਕਵਰ ਹੋ ਚੁੱਕੇ ਆ, ਕਿਹੜੇ ਜਿਹੜੇ ਜੇ ਠੀਕ ਠਾਕ ਹੈਗੇ ਨੇ। ਸੋ ਉਹ ਇੱਕ ਬਹੁਤ ਵੱਡਾ ਅਹਿਮ ਅੰਡਰਲਾਈਨ ਫੈਕਟ ਹੈਗਾ ਆ। ਉੱਧਰ ਕਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਹੋਰ ਖਬਰਾਂ 'ਚ ਹਰਜੋਤ ਸਿੰਘ ਜੀ, ਅੱਜ ਜਿਹੜੇ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਡਾਕਟਰ ਐਂਥਨੀ ਫਾਊਚੀ ਆ ਉਹਨਾਂ ਨੂੰ ਇੱਕ ਹਾਊਸ ਦੀ ਸਬ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਰੋਕ ਦਿੱਤਾ ਗਿਆ। ਉਹਨਾਂ ਨੇ ਕਿਹਾ ਵੀ ਜੇ ਡਾਕਟਰ ਫਾਊਚੀ ਉੱਧਰ ਜਾਂਦੇ ਨੇ ਤੇ ਉਹਨਾਂ ਦਾ ਸਮਾਂ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਨਸ਼ਟ ਹੋਊਗਾ ਤੇ ਇਸ ਚੀਜ਼ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਜਿਹੜੀ ਉਹ ਸਬ ਕਮੇਟੀ ਹੈ ਹਰਜੋਤ ਸਿੰਘ ਜੀ, ਉਹ ਇਹ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਹਿੰਦੇ ਆ ਵੀ ਕਰ ਰਹੇ ਆ, ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਕਰੋਨਾ ਵਾਇਰਸ ਨੂੰ ਲੈ ਕੇ ਰਿਸਪੌਂਸ ਜਿਹੜਾ ਆ ਉਹ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ ਰਿਹਾ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਇੱਕ ਨਿਊ ਮੈਕਸੀਕੋ ਦੀ ਜਿਹੜੀ ਸਟੇਟ ਹੈਗੀ ਆ, ਉਹਨਾਂ ਨੇ ਜਿਹੜਾ ਆ ਆਪਣੀ ਸਟੇਟ ਵੱਲ ਨੂੰ ਜਿਹੜੇ ਜਿੰਨੇ ਵੀ ਹਾਈਵੇ ਜਾਂਦੇ ਹੈਗੇ ਆ ਉੱਥੇ ਲੋਕਾਂ ਦੇ ਬਾਹਰਲੇ ਹੋਰ ਸਟੇਟਾਂ ਤੋਂ ਆਉਣ ਜਾਣ 'ਤੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਪਾਬੰਦੀ ਲਾਈ ਹੈਗੀ ਆ, ਸਿਰਫ ਅਸੈਂਸ਼ੀਅਲ ਵਰਕ ਤੋਂ ਬਿਨਾਂ। ਨਿਊ ਮੈਕਸੀਕੋ ਦੇ ਗਵਰਨਰ ਮਿਸ਼ੇਲ ਲੂਹਾਨ ਗ੍ਰਿਸ਼ਮ ਜਿਹੜੇ ਆ ਉਹਨਾਂ ਨੇ ਜਿਹੜੀ ਆ ਐਮਰਜੈਂਸੀ ਡੈਕਲੇਰੇਸ਼ਨ ਜਿਹੜਾ ਆ ਇੱਕ ਕੌਂਸਟੀਟਿਊਸ਼ਨ ਦੇ ਉੱਥੇ ਦੇ ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਇੱਕ ਮੁੱਦਾ ਹੈਗਾ ਜਿਹਦੇ ਮੁਤਾਬਕ ਰਾਈਟ ਕੰਟਰੋਲ ਐਕਟ ਹੈਗਾ ਆ, ਉਹਦੇ ਅਧੀਨ ਇਹ ਜਿਹੜੀਆਂ ਟੈਂਪਰੇਰੀ ਰਿਸਟ੍ਰਿਕਸ਼ਨਸ
ਲਾਈਆਂ ਹੈਗੀਆਂ। ਗਾਲਪ ਇੱਕ ਟਾਊਨ ਹੈਗਾ, ਉੱਥੇ ਦੇ ਮੇਅਰ ਜਿਹੜਾ ਲੂਇਸ ਵੋਨਾਗੂਡੀ ਆ, ਉਹਨਾਂ ਨੇ ਇਹ ਲਿਖਿਆ ਆ ਵੀ ਕੋਵਿਡ-19 ਦੇ ਆਊਟਬ੍ਰੇਕ ਨੂੰ ਲੈ ਕੇ ਅਸੀਂ ਇਹ ਐਕਸ਼ਨ ਲਿਆ ਹੈਗਾ ਆ। ਗਾਲਪ ਟਾਊਨ ਦੇ ਵਿੱਚ 1027 ਪੋਜ਼ੀਟਿਵ ਕੇਸ ਕਰੋਨਾ ਵਾਇਰਸ ਦੇ ਪਾਏ ਗਏ ਹੈਗੇ ਆ। ਜੇ ਪੂਰੀ ਸਟੇਟ 'ਚ ਦੇਖਿਆ ਜਾਵੇ, ਕਹਿੰਦੇ ਵੀ 30% ਕੇਸ ਇਸ ਇਕੱਲੇ ਟਾਊਨ ਦੇ ਵਿੱਚ ਹੀ ਹੋਏ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸਿੱਖਾਂ ਨੇ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਸੇਵਾ ਕਰਕੇ ਇਸ ਬਿਪਤਾ ਦੇ ਮੌਕੇ ਦੇ ਵਿੱਚ ਜਿਹੜੀ ਵਾਹ ਵੀ ਖੱਟੀ ਆ ਤੇ ਲੋਕਾਂ ਦੀ ਹਮਦਰਦੀ ਵੀ ਜਿਹੜੀ ਉਹ ਬਟੋਰੀ ਹੈਗੀ ਆ। ਇਸੇ ਤਰੀਕੇ ਦੇ ਨਾਲ ਇੱਕ ਜਿਹੜਾ ਮੈਸੇਚਿਊਸਟ ਦਾ ਸ਼ਹਿਰ ਹੈਗਾ ਆ ਹੈਲਯੋਕ, ਉਹ ਹੋਲਯੋਕ ਜਿਹੜਾ ਆ, ਉੱਥੇ ਇੱਕ ਤਾਂ ਕਿਉਂਕਿ ਅਪ੍ਰੈਲ ਦਾ ਮਹੀਨਾ ਜਿਹੜਾ ਸਿੱਖ ਅਵੇਅਰਨੈਸ ਮੰਥ ਦੇ ਵਜੋਂ ਉੱਥੇ ਮਨਾਇਆ ਜਾਂਦਾ ਆ, ਸੋ ਉੱਥੇ ਜਿਹੜੀ ਇੱਕ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਸਿੱਖਾਂ ਦੇ ਵੱਲੋਂ ਆ, ਉਹਨਾਂ ਦੇ ਗੁਰਨਿੰਦਰ ਸਿੰਘ ਢਾਲੀਵਾਲ ਤੇ ਹੋਰ ਉਹਨਾਂ ਦੇ ਜਿਹੜੇ ਮੈਂਬਰ ਆ ਉੱਥੇ ਪਹੁੰਚੇ ਸੀਗੇ ਤੇ ਉੱਥੋਂ ਦੀ ਜਿਹੜੀ ਸਿਟੀ ਆ, ਉਹਨਾਂ ਨੇ ਇਹਨਾਂ ਨੂੰ ਸਨਮਾਨਿਤ ਇੱਕ ਹਿਸਾਬ ਦੇ ਨਾਲ ਉੱਥੇ ਕੀਤਾ ਗਿਆ ਹੈਗਾ ਆ। ਸੋ ਰੈਕੋਗਨਾਈਜ਼ ਕੀਤਾ ਗਿਆ ਆ ਸਿੱਖ ਕਮਿਊਨਿਟੀ ਨੂੰ। ਸੋ ਇੱਕ ਚੰਗੀ ਜਿਹੜੀ ਉਹ ਗੱਲ ਹੈਗੀ ਆ। ਉੱਧਰ ਆਪਾਂ ਦੇਖ ਰਹੇ ਹਾਂ ਵੀ ਜਿਸ ਮੁਲਕ ਦੇ ਵਿੱਚ ਸਿੱਖ ਹੈਗੇ, ਉੱਥੇ ਦਾ ਮੀਡੀਆ ਜਿਹੜਾ ਆ ਉਹ ਪੂਰੀ ਤਰ੍ਹਾਂ ਸਿੱਖਾਂ ਦੇ ਖਿਲਾਫ ਜਿਹੜਾ ਆ ਉਹ ਦੂਸ਼ਣਬਾਜ਼ੀ ਤੇ ਸਾਰਾ ਜਿਹੜਾ ਆ ਉਸ ਨੂੰ ਧਾਰਮਿਕ ਰੰਗ ਜਿਹੜਾ ਉਹ ਦੇ ਰਿਹਾ ਆ। ਹੁਣ ਹਰਜੋਤ ਸਿੰਘ ਜੀ, ਜੇ ਕਿਸੇ ਨੂੰ ਕਰੋਨਾ ਵਾਇਰਸ ਹੋ ਜਾਂਦਾ ਹੈ, ਉਹਨੇ ਕੋਈ ਗੁਨਾਹ ਥੋੜੀ ਕਰਤਾ ਹੈ। ਇਹ ਬਿਮਾਰੀ ਤਾਂ ਕਿਸੇ ਨੂੰ ਕੋਈ ਵੀ ਜਿਹੜੀ ਉਹ ਹੋ ਸਕਦੀ ਹੈ ਕਿ ਕਿੱਧਰੋਂ ਆਈ ਕਿੱਧਰ ਨੂੰ ਚਲੇਗੀ। ਇਹਦਾ ਮਤਲਬ ਇਹ ਥੋੜੀ ਵੀ ਉਹਨੂੰ ਤੁਸੀਂ ਗੁਨੇਗਾਰ ਸਾਬਤ ਕਰ ਦਿਓਗੇ। ਤੇ ਇਦਾਂ ਜਿਹੜਾ ਉਹ ਸ਼ੋਅ ਕਰ ਰਹੇ ਆ ਵੀ ਜਿੱਦਾਂ ਪਤਾ ਨਹੀਂ ਉਹਨਾਂ ਨੇ ਕਿਹੜਾ ਜਿਹੜਾ ਹਮਲਾ ਆ ਉਹ ਉਹਨਾਂ ਦੇ ਉੱਤੇ ਕਰ ਦਿੱਤਾ ਹੁੰਦਾ। ਇੱਕ ਤਾਂ ਬੰਦਾ ਆਪ ਜਿਹੜਾ ਪੀੜਤ ਹੋ ਗਿਆ, ਉਹਨੂੰ ਉਹਦੇ ਪਰਿਵਾਰ ਨੂੰ ਹੋਰ ਬਿਪਤਾ ਪੈ ਗਈ ਆ, ਤੇ ਉਹਨੂੰ ਇਦਾਂ ਜਿਹੜਾ ਉਹ ਸ਼ੋਅ ਕਰਨ ਲੱਗੇ ਹੋਏ ਆ ਵੀ ਜਿੱਦਾਂ ਇਹਨੇ ਜਾਣ ਬੁੱਝ ਕੇ ਜਿਹੜਾ ਉਹ ਕਰ ਲਿਆ ਹੁੰਦਾ। ਸੋ ਬਿਲਕੁਲ ਆਪਣੇ USA ਦੇ ਵਿੱਚ ਵੀ 2 ਕਾਂਗਰਸਮੈਨਾਂ ਨੂੰ ਜਿਹੜਾ ਹੋਇਆ ਸੀ, ਉਹਨਾਂ ਨੂੰ ਰਹਿਣਾ ਪਿਆ। ਕੈਨੇਡਾ 'ਚ ਹੋਇਆ, ਕੈਨੇਡਾ ਦੇ ਵਿੱਚ ਇੱਕ MP ਨੂੰ ਹੋਇਆ, ਪ੍ਰਾਈਮ ਮਿਨਿਸਟਰ ਨੂੰ ਹੋਇਆ, UK ਦੇ ਪ੍ਰਾਈਮ ਮਿਨਿਸਟਰ ਨੂੰ ਹੋਇਆ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਬਲਦੇਵ ਸਿੰਘ ਜਿਹੜਾ ਗ੍ਰੰਥੀ ਸਿੰਘ ਆ, ਉਹਨੂੰ ਲੈ ਕੇ ਵੀ ਦੇਖੋ ਜੀ, ਮੌਤ ਤੋਂ ਬਾਅਦ ਪਤਾ ਲੱਗਿਆ ਕਰੋਨਾ ਵਾਇਰਸ ਉਹਦੇ ਕਰਕੇ ਹੋਈ ਆ। ਲੋਕਾਂ ਦੇ ਅਗੇਂਸਟ, ਸਪੈਸ਼ਲੀ NRI ਦੇ ਅਗੇਂਸਟ ਬਹੁਤ ਜ਼ਿਆਦਾ ਹੇਟ ਉੱਥੇ ਦੇ ਮੀਡੀਆ ਨੇ ਫੈਲਾਈ। ਉਹਦੇ ਵਿੱਚ ਉੱਥੇ ਦਾ ਪੁਲਿਸ ਚੀਫ ਵੀ ਐਨ ਮੋਹਰੇ ਰਿਹਾ, ਉੱਥੇ ਦਾ ਚੀਫ ਮਿਨਿਸਟਰ ਵੀ ਮੋਹਰੇ ਰਿਹਾ। ਅਮਰਿੰਦਰ ਸਿੰਘ ਹਮੇਸ਼ਾ ਹੀ ਕੋਈ ਸਿੱਖਾਂ ਦੀ ਗੱਲ ਹੋਵੇ, ਜਿਹੜੀ ਸਭ ਤੋਂ ਵੱਧ ਜਿਹੜੀ ਜ਼ਹਿਰ ਉਹ ਘੋਲਦਾ ਹੈਗਾ। ਉਹ ਤੋਂ ਬਾਅਦ ਜੇ ਦੇਖਿਆ ਜਾਵੇ, ਫਿਰ ਮੁਸਲਮਾਨਾਂ ਦੇ ਦੁਆਲੇ ਪੂਰਾ ਪ੍ਰਚਾਰ ਕੀਤਾ ਗਿਆ। ਹੁਣ ਪਿਛਲੇ ਦਿਨਾਂ 'ਚ ਇੱਕ ਸ਼ਿਵ ਸੈਨਾ ਦਾ ਆਇਆ ਸੀ ਵੀ ਉਹਨਾਂ ਨੇ ਹੁੱਕਾ ਪਾਰਟੀਆਂ ਵੀ ਕੀਤੀਆਂ, ਕਿੱਦਾਂ ਕੀਤਾ, ਤੇ ਉਹਨਾਂ ਦੀ ਕੋਈ ਨਿਊਜ਼ ਨਹੀਂ ਕੱਢੀ ਗਈ। ਤੇ ਹੁਣ ਕੱਲ ਫੇਰ ਜਿਹੜੇ ਹਜੂਰ ਸਾਹਿਬ ਤੋਂ ਲੋਕ ਯਾਤਰੀ ਆਏ, ਉਹਨਾਂ ਨੂੰ ਕਹਿਤਾ ਵੀ ਇੱਕ ਜਣੇ ਨੂੰ ਕਰੋਨਾ ਵਾਇਰਸ ਹੋ ਗਿਆ, ਤੇ ਪੂਰਾ ਮੀਡੀਆ ਜਿਹੜਾ ਆ ਸਿੱਖਾਂ ਨੂੰ ਉੱਥੇ ਬਦਨਾਮ ਕਰ ਰਿਹਾ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਪੂਰੇ USA ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਹੋਰ ਉੱਗੇ ਜਿਹੜੇ ਸਿੱਖ ਹੈਗੇ ਆ, ਇਕੱਠੇ ਹੋ ਕੇ ਜਿਹੜਾ ਹਿੰਦੁਸਤਾਨ ਦਾ ਮੀਡੀਆ ਹੈ ਉਹਦੇ ਉਲਟ ਕੋਈ ਨਾ ਕੋਈ ਬਿਆਨ ਜਾਰੀ ਕਰਨ ਜਾ ਰਹੇ ਹੈਗੇ ਆ। ਆਪਾਂ ਨੂੰ ਵੀ ਖੁਦ ਸੋਚਣਾ ਚਾਹੀਦਾ ਵੀ ਜਿਹੜੇ ਉਹਨਾਂ ਦੇ ਇੱਥੇ ਚਮਚੇ ਆ, ਕਈ ਬਹੁਤ ਸਾਰੀਆਂ NRI ਸਭਾਵਾਂ ਬਣੀਆਂ, ਉਹਨਾਂ ਦੇ ਆਪਣੇ ਆਪ ਨੂੰ ਉਹ ਡਾਇਰੈਕਟਰ ਦੱਸਦੇ ਆ ਜਾਂ ਲੀਡਰ ਦੱਸਦੇ ਆ ਵੀ ਉਹਨਾਂ ਦਾ ਬਿਆਨ ਕਿੱਥੇ, ਉਹ ਕੀ ਕਰ ਰਹੇ ਹੈਗੇ ਆ। ਉਹਨਾਂ ਨੂੰ ਵੀ ਪੁੱਛਣਾ ਚਾਹੀਦਾ। ਤੇ ਜਿਹੜੇ ਆਪਣੇ ਘਰਾਂ 'ਚ ਉਹ ਮੀਡੀਆ ਤੁਸੀਂ ਲਵਾਇਆ, ਆਪ ਖੁਦ ਤੁਸੀਂ ਉਹ TV ਦੇਖਦੇ ਆ, ਜਿਹੜੇ ਸਾਡੇ ਉਲਟੀ ਜ਼ਹਿਰ ਘੋਲਦੇ ਰਹਿੰਦੇ ਆ, ਉਹ ਸਾਨੂੰ ਦੇਖਣਾ ਚਾਹੀਦਾ, ਸਾਨੂੰ ਸੋਚਣਾ ਚਾਹੀਦਾ ਵੀ ਨਾਲੇ ਤਾਂ ਕੋਲੋਂ ਪੈਸੇ ਦਿੰਦੇ ਆ, ਨਾਲੇ ਉਸ ਮੀਡੀਆ ਨੂੰ ਤੁਸੀਂ ਪ੍ਰਮੋਟ ਕਰਦੇ ਆ। ਸੋ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਸਿੱਖ ਕੌਮ ਦੀ ਬੱਲੇ ਬੱਲੇ ਹੋ ਰਹੀ ਆ ਵੀ ਕਿੰਨੀ ਜ਼ਿਆਦਾ ਜਿਹੜੇ ਸਿੱਖ ਆ ਹਰ ਇੱਕ ਫੀਲਡ ਦੇ ਵਿੱਚ ਸੇਵਾ ਕਰ ਰਹੇ, ਚਾਹੇ ਉਹ ਡਾਕਟਰਸ ਹੈਗੇ ਆ, ਚਾਹੇ ਮਾਸਕ, ਈਵਨ 90 ਸਾਲ ਦੀਆਂ ਬੀਬੀਆਂ ਵੀ ਮਾਸਕ ਬਣਾ ਰਹੀਆਂ ਹੈਗੀਆਂ, ਲੰਗਰਾਂ ਦੀ ਹਰ ਜਗ੍ਹਾ ਜਿਹੜੀ ਸੇਵਾ ਹੋ ਰਹੀ ਹੈਗੀ ਆ। ਕਿੰਨੇ ਦੇਖ ਲਓ, ਕੋਈ ਕਿਸੇ ਵੀ ਸਿਟੀ ਦਾ, ਕਿਸੇ ਸਟੇਟ ਦਾ TV ਦੇਖ ਲਓ, ਉਹ ਸਿੱਖਾਂ ਦੀਆਂ ਫੋਟੋਆਂ ਹੀ ਦਿਖਾ ਰਿਹਾ ਵੀ ਦੇਖੋ ਸਿੱਖਾਂ ਨੇ ਇੱਥੇ ਸੇਵਾ ਕੀਤੀ, ਸਿੱਖਾਂ ਨੇ ਇੱਥੇ ਸੇਵਾ ਕੀਤੀ। ਤੇ ਜਿੱਥੋਂ ਅਸੀਂ ਆਏ ਹੈਗੇ ਆ ਤੇ ਉੱਥੇ ਇੰਨਾ ਜ਼ਹਿਰ ਜਿਹੜਾ ਘੋਲਿਆ ਜਾ ਰਿਹਾ ਆ, ਇਹ ਆਪਾਂ ਨੂੰ ਸੋਚਣਾ ਪੈਣਾ ਹੈਗਾ। ਜਿਹੜੇ ਬਾਹਰ ਸਿੱਖ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਹੈਗੇ ਆ, ਤੇ ਪਲੱਸ ਉਹ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਚਾਹੇ ਉੱਥੇ ਦੇ ਸਕੂਲ ਆ, ਚਾਹੇ ਬਾਬੇ ਆ, ਚਾਹੇ ਕੋਈ ਵੀ ਇੱਥੇ ਆ ਕੇ ਤੁਹਾਨੂੰ ਜਿਹੜੇ ਲੁੱਟਦੇ ਆ, ਪੈਸੇ ਲੈਂਦੇ ਆ। ਨੈਕਸਟ ਟਾਈਮ ਜਿਹੜੇ ਆਉਂਦੇ ਸਿੰਗਰ ਆ, ਚਾਹੇ ਜਿਹੜੇ ਆ ਆਪਾਂ ਦੇਖੇ ਆ ਪਿਛਲੀ ਵਾਰੀ, ਉਹਨਾਂ ਸਾਰਿਆਂ ਦਾ ਇੱਥੇ ਆਪਾਂ ਜਦੋਂ ਆਉਂਦੇ ਆ ਨਾ, ਸਾਨੂੰ ਧਿਆਨ ਰੱਖਣਾ ਚਾਹੀਦਾ। ਆਪਾਂ ਨੂੰ ਇੱਕ ਵੀ ਪੈਸਾ ਉਹਨਾਂ ਨੂੰ ਦੇਣਾ ਚਾਹੀਦਾ। ਇੱਥੇ ਦੇਖੋ ਕਮਿਊਨਿਟੀ ਨੇ, ਇੱਥੇ ਦੀ ਸਰਕਾਰ ਨੇ ਕਿੰਨਾ ਕੁਛ ਜਿਹੜੀ ਸਪੋਰਟ ਕੀਤੀ ਹੈਗੀ ਆ, ਤੇ ਆਪਾਂ ਨੂੰ ਇਕੱਠੇ ਹੋਣ ਦੀ ਜਿਹੜੀ ਇਹ 'ਤੇ ਜ਼ਰੂਰਤ ਹੈਗੀ ਆ। ਸੋ ਇਸੇ ਤਰ੍ਹਾਂ ਤੁਸੀਂ ਕਰ ਰਹੇ ਸੀ ਗੱਲ ਸਿੱਖਾਂ ਦੀ, ਤੇ ਕੋਚੈਲਾ ਦੇ ਵਿੱਚ ਜਿਹੜਾ ਆ ਉੱਥੇ ਦੇ ਗੁਰਦੁਆਰਾ ਸਾਹਿਬ ਤੇ ਇੱਕ ਚੰਦੀ ਗਰੁੱਪ ਆਪਣੇ ਬਿਜ਼ਨਸਮੈਨ ਹੈਗੇ ਆ, ਆਪਣੇ ਪੰਜਾਬੀ ਭੈਣ ਭਰਾ, ਤੇ ਉਹਨਾਂ ਨੇ 2000 ਤੋਂ ਵੱਧ ਜਿਹੜੇ ਕਹਿੰਦੇ ਫੂਡ ਹੈਗਾ ਆ ਡਿਸਟਰੀਬਿਊਟ ਕੀਤਾ ਹੈਗਾ ਐਵਨਿਊ 52 ਤੇ
ਡੋਮਾ ਸਟੇਟ ਦੇ ਉੱਤੇ। ਇਹ ਇੱਥੇ ਦਾ ਜਿਹੜਾ ਲੋਕਲ TV ਉਹਨਾਂ ਨੇ ਕਵਰ ਕੀਤਾ ਹੈਗਾ। ਜੀ ਬਿਲਕੁਲ। ਸੋ ਥਾਂ ਥਾਂ ਦੇ ਉੱਤੇ ਜਿਹੜੀ ਇਹਨਾਂ ਦੀ ਵਡਿਆਈ ਅਤੇ ਚੰਗੀ ਚੀਜ਼ ਦੀ ਜਿਹੜੀ ਉਹ ਗੱਲ ਹੋ ਰਹੀ ਹੈਗੀ ਆ। ਸੋ ਆਪਾਂ ਨੂੰ ਉਹੋ ਜਿਹੇ ਜਿਹੜੇ ਉਹ ਬਣਨਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਨੂੰ ਜਿਹੜਾ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜੇ ਜਾਣਬੁੱਝ ਕੇ ਤੁਹਾਨੂੰ ਨੀਵਾਂ ਦਿਖਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਹੋਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਵੱਡੀ ਖਬਰ ਕਰੋਨਾ ਵਾਇਰਸ ਨਾਲ ਸੰਬੰਧਿਤ ਇਹ ਆ, ਜਿਹੜਾ ਰੈਮਡਿਸਿਵਰ ਦਵਾਈ ਸੀਗੀ ਉਸ ਨੂੰ FDA ਦੇ ਦੁਆਰਾ ਜਿਹੜਾ ਕਹਿ ਲਓ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਉਸ ਨੂੰ ਆਥੋਰਾਈਜ਼ ਕੀਤਾ ਗਿਆ ਆ। ਜਿਹੜੇ ਹਸਪਤਾਲ ਦੇ ਵਿੱਚ ਹੈਗੇ ਨੇ, ਹਸਪੀਟਲਾਈਜ਼ਡ ਨੇ ਪੇਸ਼ੈਂਟਸ ਨੇ, ਮਰੀਜ਼ ਨੇ ਵੀ ਜਿਨ੍ਹਾਂ ਨੂੰ ਸਵੀਅਰ ਕਰੋਨਾ ਵਾਇਰਸ ਹੈਗਾ ਆ, COVID-19 ਆ, ਵੀ ਉਹਨਾਂ ਦਾ ਇਲਾਜ ਇਸ ਦੇ ਜ਼ਰੀਏ ਜਿਹੜਾ ਉਹ ਹੋ ਸਕੇ। ਸੋ ਪਿਛਲੇ ਦਿਨਾਂ ਦੇ ਵਿੱਚ ਇਸ ਦੇ ਬਾਬਤ ਜਿਹੜੀ ਗਿਲਲੀਡ ਕਰਕੇ ਕੰਪਨੀ ਆ ਉਹਨਾਂ ਦੀ ਇਹ ਜਿਹੜੀ ਦਵਾਈ ਆ ਉਸ ਦੇ ਥੋੜ੍ਹੇ ਪੋਜ਼ੀਟਿਵ ਨਤੀਜੇ ਜਿਹੜੇ ਉਹ ਦੇਖਣ ਨੂੰ ਮਿਲੇ ਸੀਗੇ। ਸੋ ਇਸ ਦੇ ਕਰਕੇ FDA ਨੇ ਐਮਰਜੈਂਸੀ ਆਥੋਰਾਈਜ਼ੇਸ਼ਨ ਅੱਜ ਜਿਹੜੀ ਆ ਇਸ ਡਰੱਗ ਨੂੰ ਜਿਹੜੀ ਉਹ ਦਿੱਤੀ ਹੈਗੀ ਆ। ਉਹਨਾਂ ਨੇ FDA ਨੇ ਇਹ ਆਖਿਆ ਵੀ ਜਿਹੜੇ ਇਸ ਦੇ ਫਾਇਦੇ ਆ ਉਹ ਇਸ ਦੇ ਨੁਕਸਾਨਾਂ ਨੂੰ ਜਿਹੜਾ ਆ ਉਸ ਤੋਂ ਜ਼ਿਆਦਾ ਨੇ ਫਾਇਦੇ, ਇਸ ਕਰਕੇ ਆਪਾਂ ਇਸ ਨੂੰ ਐਮਰਜੈਂਸੀ ਦੇ ਵਜੋਂ ਵਰਤਣ ਦੇ ਲਈ ਜਿਹੜੀ ਇਸ ਨੂੰ ਓਕੇ ਕਰ ਰਹੇ ਹਾਂ, ਹਰੀ ਝੰਡੀ ਜਿਹੜੀ ਇਸ ਨੂੰ ਦਿਖਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਨਾਲ ਕਿੰਨਾ ਕੁ ਹੋਰ ਮੋੜਾ ਜਿਹੜਾ ਆ ਕਰੋਨਾ ਵਾਇਰਸ ਦਾ, COVID-19 ਦੇ ਜਿਹੜੇ ਇਸ ਟਾਈਮ ਜ਼ੇਰੇ ਇਲਾਜ ਹੈਗੇ ਨੇ ਲੋਕ, ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਪਏਗਾ। ਜਿੰਨੇ ਕੁ ਨਤੀਜੇ ਜਿਹੜੇ ਇਸ ਦੇ ਆਏ ਸੀ ਉਸ ਦੇ ਵਿੱਚ ਸੰਭਾਵਨਾ ਥੋੜ੍ਹੀ ਬਾਕੀ ਦਵਾਈਆਂ ਦੇ ਮੁਕਾਬਲੇ ਇਸ ਦੀ ਗੁੱਡ ਜਿਹੜੀ ਉਹ ਜ਼ਿਆਦਾ ਵਧੀਆ ਨਜ਼ਰ ਆ ਰਹੀ ਸੀਗੀ ਜੀ। ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ, ਜਿਹੜੀ ਖਾਸ ਕਰਕੇ ਗਲੋਬਲ ਮਾਰਕੀਟਸ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਦੋਂ ਹੁਣ ਫਿਰ ਇੱਕ ਵਾਰ US ਚਾਈਨਾ ਟਰੇਡ ਨੂੰ ਲੈ ਕੇ ਚਾਈਨਾ ਵਾਲਿਆਂ ਨੂੰ ਜਿਹੜੀ ਆ ਧਮਕੀ ਦਿੱਤੀ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ, ਅਤੇ ਉਹਦੇ ਸੰਬੰਧ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਗਲੋਬਲ ਮਾਰਕੀਟਸ ਆ ਉਹਨਾਂ ਦੇ ਉੱਤੇ ਕਾਫੀ ਅਸਰ ਪਿਆ ਹੈਗਾ ਆ। FTSE ਜਿਹੜੀ ਆ 100 ਪੁਆਇੰਟ ਜਿਹੜੀ 144 ਪੁਆਇੰਟ ਜਿਹੜੀ ਡਿੱਗ ਪਈ ਹੈਗੀ ਆ। ਲੰਡਨ ਦੇ ਵਿੱਚ ਲਗਭਗ ਜਿਹੜਾ 2.5% ਬਣਦਾ ਆ। ਅੱਜ ਆਪਣੇ USA ਵਿੱਚ ਵੀ ਜਿਹੜੀ ਮਾਰਕੀਟ ਆ 2.5% ਡਿੱਗੀ ਆ, 622 ਪੁਆਇੰਟ ਜਿਹੜੀ ਅੱਜ ਥੱਲੇ ਗਈ ਆ, 23,723 ਦੇ ਉੱਤੇ ਜਿਹੜੀ ਉਹ ਬੰਦ ਹੋਈ ਆ। ਸੋ ਅਨਇੰਪਲੋਇਮੈਂਟ, ਇਕਨੋਮਿਕ ਤੌਰ ਦੇ ਉੱਤੇ ਜਿਹੜਾ ਡਾਊਨਫਾਲ ਜਾਂ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਹਾਵੀ ਜਿਹੜੀਆਂ ਆ ਇਸ ਦੇ ਉੱਤੇ ਹੋਣੀਆਂ ਸ਼ੁਰੂ ਹੋ ਰਹੀਆਂ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਜੇ ਅਮਰੀਕਾ ਜਦੋਂ ਹੁਣ ਓਪਨ ਹੋਣ ਵੱਲ ਨੂੰ ਵੱਧ ਰਿਹਾ ਹੈਗਾ ਆ ਅਤੇ ਉਸ ਦੇ ਵਿੱਚ ਕੀ ਹੋਊਗਾ। ਉੱਧਰ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਮੈਡੋਕ ਜਿਹੜੀ ਕਾਊਂਟੀ ਆ ਉਹ ਪਹਿਲੀ ਕੈਲੀਫੋਰਨੀਆ ਦੀ ਬਣੀ ਆ ਜਿਨ੍ਹਾਂ ਨੇ ਜਿਹੜੇ ਗਵਰਨਰ ਦੇ ਜਿਹੜਾ ਸ਼ੈਲਟਰ ਇਨ ਪਲੇਸ ਆ, ਸਟੇ ਐਟ ਹੋਮ ਆ, ਉਸ ਦੇ ਆਦੇਸ਼ਾਂ ਦੇ ਉਲਟ ਜਾਂਦੇ ਹੋਏ ਆਪਣੀ ਕਾਊਂਟੀ ਨੂੰ ਓਪਨ ਕਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਉੱਥੇ ਤਕਰੀਬਨ ਸਾਰੀਆਂ ਹੀ ਚੀਜ਼ਾਂ ਆ ਉਸ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਆ। ਉੱਦਾਂ ਅੱਜ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਹ ਜ਼ਿਕਰ ਕੀਤਾ, ਕਹਿੰਦੇ ਅਸੀਂ ਕਈ ਹਫ਼ਤੇ ਨਹੀਂ ਕੁਛ ਹੀ ਦਿਨ ਜਿਹੜੇ ਦੂਰ ਹੈਗੇ ਆ ਕੈਲੀਫੋਰਨੀਆ ਨੂੰ ਮੁੜ ਕੇ ਦੁਬਾਰਾ ਓਪਨ ਕਰਨ ਦੇ ਵੱਲ ਨੂੰ ਆ। ਜੋਬਲੈਸ ਕਲੇਮਸ ਦੀ ਜੇ ਗੱਲ ਕਰੀਏ, ਇਕੱਲੇ ਕੈਲੀਫੋਰਨੀਆ ਦੇ ਵਿੱਚ ਹੀ 4 ਮਿਲੀਅਨ ਲੋਕਾਂ ਨੇ ਜੋਬਲੈਸ ਕਲੇਮ ਜਿਹੜੇ ਆ ਉਹ ਫਾਈਲ ਕਰ ਚੁੱਕੇ ਹੋਏ ਨੇ। ਇਹ ਇਹਨਾਂ ਦੇ ਅਨੁਮਾਨ ਤੋਂ ਵੀ ਜਿਹੜੇ ਕਈ ਗੁਣਾ ਵੱਧ ਲੋਕਾਂ ਨੇ ਜਿਹੜੀ ਅਨਇੰਪਲੋਇਮੈਂਟ ਆ ਉਹ ਫਾਈਲ ਕੀਤੀ ਹੈਗੀ ਆ। ਹੁਣ ਜਦੋਂ ਤੋਂ PUA ਪੈਂਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਨੂੰ 28 ਅਪ੍ਰੈਲ ਤੋਂ ਚਾਲੂ ਕੀਤਾ ਗਿਆ ਆ, ਇਸ ਦੇ ਵਿੱਚ ਜਿਹੜੇ ਗਿਗ ਵਰਕਰਸ ਆ ਜਿਨ੍ਹਾਂ ਦੀ ਜੋਬ ਦੀ ਪਿਛਲੇ ਸਮਿਆਂ ਦੇ ਵਿੱਚ ਘੱਟ ਸੀਗੀ, ਜ਼ਿਆਦਾ ਜੋਬ ਨਹੀਂ ਸੀਗੀ, 1099 ਵਾਲੇ ਹੋਰ ਜਿਹੜੇ ਸੀਗੇ, ਇਨਫੈਕਟ ਕਈ ਜਿਹੜੇ ਆ ਓਨਰਸ, ਬਿਜ਼ਨਸ ਓਨਰਸ ਆ, ਉਹਨਾਂ ਨੂੰ ਵੀ ਇਸ ਦੇ ਤਹਿਤ ਅਪਲਾਈ ਕਰਨ ਦਾ ਮੌਕਾ ਮਿਲਿਆ। ਸੋ ਇਸ ਕਰਕੇ ਹੋਰ ਵੀ ਜ਼ਿਆਦਾ ਵਧੂਗਾ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਅਗਲੇ ਹਫ਼ਤੇ ਦੇ ਵਿੱਚ ਇਹ ਆંકੜਾ ਜਿਹੜਾ ਅਨਇੰਪਲੋਇਮੈਂਟ ਦਾ ਹੋਰ ਵੀ ਜ਼ਿਆਦਾ ਉੱਤੇ ਜਿਹੜਾ ਉਹ ਜਾ ਸਕਦਾ। 30 ਮਿਲੀਅਨ ਤਾਂ ਪੂਰੇ ਅਮਰੀਕਾ ਦੇ ਵਿੱਚ ਆ। ਇਹ ਹੁਣ ਦੇਖਣਾ ਵੀ ਅਗਲੇ ਵੀਰਵਾਰ ਨੂੰ ਜਦੋਂ ਲੇਬਰ ਡਿਪਾਰਟਮੈਂਟ ਰਿਪੋਰਟ ਪੇਸ਼ ਕਰਦਾ ਵੀ ਕਿੰਨੇ ਜਾਣਿਆਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਆ, ਉਸ ਦੇ ਨਾਲ ਇਕੋਨਮੀ ਨੂੰ ਤਾਂ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਝਟਕਾ ਜਿਹੜਾ ਉਹ ਜ਼ਰੂਰ ਲੱਗਦਾ ਹੀ ਆ ਜੀ। ਸੋ ਬਿਲਕੁਲ ਅਨਇੰਪਲੋਇਮੈਂਟ ਨੂੰ ਲੈ ਕੇ ਥੋੜ੍ਹਾ ਜਿਹਾ ਆਪਾਂ ਜ਼ਰੂਰ ਪੰਜਾਬੀ ਜਿਹੜੇ USA ਦੇ ਸਰੋਤੇ ਆ ਉਹਨਾਂ ਦੇ ਨਾਲ ਕੁਝ ਪੁਆਇੰਟ ਡਿਸਕਸ ਕਰਨੇ ਆ। ਆਪਣੇ ਪੰਜਾਬੀ ਰੇਡੀਓ USA 'ਚ ਬਹੁਤ ਜ਼ਿਆਦਾ ਕਾਲਾਂ ਆਈਆਂ ਵੀ ਜੀ ਅਸੀਂ 4 ਵੀਕ ਹੋ ਗਏ ਅਪਲਾਈ ਕੀਤੇ ਨੂੰ, ਸਾਨੂੰ ਪੈਸੇ ਨਹੀਂ ਆਏ। ਸੋ ਉਹਦੇ 'ਚ ਸਾਨੂੰ ਇੱਕ ਗੱਲ ਦਾ ਅੱਜ ਪਤਾ ਲੱਗਿਆ ਵੀ ਜਦੋਂ ਤੁਸੀਂ ਅਨਇੰਪਲੋਇਮੈਂਟ ਫਾਈਲ ਕਰਦੇ ਆ ਉਹ ਤੋਂ ਬਾਅਦ ਤੁਹਾਨੂੰ ਈਮੇਲ ਆਉਂਦੀ ਹੈਗੀ ਆ ਜਾਂ ਤੁਹਾਨੂੰ ਚਿੱਠੀ ਆਉਂਦੀ ਆ, ਤੁਹਾਨੂੰ ਇੱਕ ਸਰਟੀਫਿਕੇਸ਼ਨ ਕਰਨੀ ਪੈਂਦੀ ਆ ਹਰ 2 ਵੀਕ ਬਾਅਦ ਪਈ ਜੀ ਮੈਂ ਜੋਬ ਟਰਾਈ ਕੀਤੀ ਸੀ, ਮੈਨੂੰ ਮਿਲੀ ਨਹੀਂ ਹੈਗੀ। ਸੋ ਜੇ ਤੁਸੀਂ ਉਹ ਈਮੇਲ ਇੱਕ ਵਾਰੀ ਅਪਲਾਈ ਕਰਕੇ ਨਹੀਂ ਦੇਖਦੇ ਜਾਂ ਤੁਹਾਡੀ ਜਿਹੜੀ ਸਰਟੀਫਿਕੇਸ਼ਨ ਨਹੀਂ ਕਰਦੇ ਅਤੇ ਤੁਹਾਨੂੰ ਪੈਸੇ ਉਹ ਨਹੀਂ ਆਉਣੇ ਹੈਗੇ, ਕਿਉਂਕਿ ਅਨਇੰਪਲੋਇਮੈਂਟ ਫਾਈਲ ਕਰਨ ਦਾ ਮਤਲਬ ਇਹ ਆ ਵੀ ਹਰ 2 ਵੀਕ ਬਾਅਦ ਤੁਹਾਨੂੰ
ਸਰਟੀਫਿਕੇਸ਼ਨ ਕਰਨੀ ਪੈਣੀ ਆ ਵੀ ਮੈਂ ਕੰਮ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਇਹ ਪਲੀਜ਼ ਜ਼ਰੂਰ ਆਪਣੀ ਤੁਸੀਂ ਜਿਹੜੀ ਆ ਈਮੇਲ ਚੈੱਕ ਕਰ ਲਿਓ। ਸਰਟੀਫਿਕੇਸ਼ਨ ਕੁਐਸਚਨ ਦੇ ਅੰਡਰ ਉੱਥੇ ਇੱਕ ਕੁਐਸਚਨ ਹੀ ਜਿਹੜਾ ਆ ਉਹਦੇ ਤੇ ਤੁਸੀਂ ਯੈਸ ਕਰਨਾ ਹੈਗਾ ਆ। ਇੱਕ ਪਹਿਲਾ ਆਉਂਦਾ ਆ ਵਰ ਯੂ ਟੂ ਸਿਕ ਔਰ ਇੰਜਰਡ ਟੂ ਗੋ ਟੂ ਵਰਕ, ਉਹ ਤੇ ਨੋ ਆਉਣਾ ਹੈਗਾ। ਡਿਡ ਯੂ ਲੁੱਕ ਫॉर ਵਰਕ, ਵੀ ਕੰਮ ਤੁਸੀਂ ਕੰਮ ਵਾਸਤੇ ਲੱਭਿਆ, ਉੱਥੇ ਤੁਸੀਂ ਯੈਸ ਕਰਨੀ ਹੈਗੀ ਆ। ਉਹ ਤੋਂ ਬਾਅਦ ਜਿਹੜੀ ਆ ਨੈਕਸਟ ਪੇਜ ਤੇ ਜਾ ਕੇ ਫਿਰ ਉਹ ਪੁੱਛਦੇ ਹੈਗੇ ਆ ਵੀ ਕਿੱਥੇ ਕੰਮ ਲੱਭਿਆ, ਉਹਨੂੰ ਤੁਸੀਂ ਸਕਿਪ ਕਰ ਸਕਦੇ ਆ। ਯੂਜ਼ਲੀ ਕੀ ਹੁੰਦਾ ਆ ਉੱਥੇ ਤੁਹਾਨੂੰ ਭਰਨਾ ਪੈਂਦਾ ਵੀ ਜੀ ਮੈਂ ਇਸ ਕੰਪਨੀ 'ਚ ਅਪਲਾਈ ਕੀਤਾ ਸੀ ਜਾਂ ਮੈਂ ਇਸ ਕੰਪਨੀ ਨੂੰ ਰੈਜ਼ੂਮੇ ਭੇਜਿਆ ਸੀ ਆਪਣਾ, ਉਹਨਾਂ ਦਾ ਜਵਾਬ ਨਹੀਂ ਆਇਆ। ਪਰ ਯੂਜ਼ਲੀ ਕਿਉਂਕਿ ਮੈਜੋਰਟੀ ਆਫ ਦਾ ਕੰਪਨੀ ਜਿਹੜੀਆਂ ਆ ਉਹ ਬੰਦ ਹੈਗੀਆਂ, ਸੋ ਇਸ ਕਰਕੇ ਉਹਨੂੰ ਤੁਸੀਂ ਸਕਿਪ ਕਰ ਸਕਦੇ ਹੈਗੇ। ਪਰ ਇਹ ਸਰਟੀਫਿਕੇਸ਼ਨ ਜ਼ਰੂਰ ਕਰੋ, ਤਦ ਹੀ ਤੁਹਾਨੂੰ ਜਿਹੜੇ ਆ ਉਹ ਪੈਸੇ ਮਿਲਣੇ ਆ। ਸੋ ਯੂਜ਼ਰ ਨੇਮ, ਪਾਸਵਰਡ, ਈਮੇਲ ਜੋ ਵੀ ਤੁਸੀਂ ਕ੍ਰੀਏਟ ਕੀਤੀ ਆ ਉਹ ਜ਼ਰੂਰ ਚੈੱਕ ਕਰੋ ਜੀ। ਬਿਲਕੁਲ, ਇੱਕ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਮੈਂ ਉੱਦਾਂ ਪੜ੍ਹਿਆ ਸੀ ਸਰਟੀਫਾਈ ਨੂੰ ਉਹਨਾਂ ਨੇ ਐਕਸੈਪਸ਼ਨ ਵੀ ਦਿੱਤੀ ਸੀਗੀ। ਸੋ ਇਹ ਜਿਹੜੇ EDD ਦੀ ਜਿਹੜੀ ਵੈਬਸਾਈਟ 'ਤੇ ਆ ਨਾ, ਉੱਥੇ ਪਲੀਜ਼ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰ ਲਿਓ ਵੀ ਜੇ ਸਰਟੀਫਿਕੇਸ਼ਨ ਇੱਦਾਂ ਕਰਨ ਦੀ ਕਿਹਨੂੰ ਜ਼ਰੂਰਤ ਨਹੀਂ ਹੈਗੀ। ਸੋ ਉੱਦਾਂ ਜਿਹਨੂੰ ਚਿੱਠੀ ਆਉਂਦੀ ਉਹ ਜ਼ਰੂਰ ਵਾਪਸ ਮੇਲ ਜਿਹੜਾ ਉਹ ਬੈਕ ਜ਼ਰੂਰ ਮੋਸਟਲੀ ਈਮੇਲ ਹੀ ਆਣੀ ਆ, ਲੈਟਰ ਦੀ ਵੇਟ ਨਾ ਕਰੋ, ਕਿਉਂਕਿ ਇੰਨੇ ਮਿਲੀਅਨ ਲੋਕਾਂ ਨੇ ਅਪਲਾਈ ਕੀਤਾ ਹੈ। ਲੈਟਰ ਤਾਂ ਪਾਣੀ ਆ ਸਟੇਟ ਵਾਲਿਆਂ ਨੇ, ਪਰ ਉਹ ਪਤਾ ਨਹੀਂ ਕਿੰਨੇ ਹਫ਼ਤੇ ਲੱਗ ਜਾਣ। ਸੋ ਈਮੇਲ 'ਚ ਤੁਹਾਨੂੰ ਜ਼ਰੂਰ ਆਟੋਮੈਟਿਕਲੀ ਜਵਾਬ ਆਊਗਾ, ਕਿਉਂਕਿ ਮੈਜੋਰਟੀ 'ਚ ਜਿਹੜੇ ਸਟੇਟ ਆਫ ਕੈਲੀਫੋਰਨੀਆ, ਚਲੋ ਆਪਾਂ ਜਾਂ ਹੋਰ ਸਟੇਟਾਂ ਦੇ ਵੀ ਲਾ ਲਓ, ਜਿਹੜੇ ਅਨਪਲਾਇਮੈਂਟ ਆਫਿਸ ਦੇ EMPLOYE ਆ ਉਹ ਘਰਾਂ ਤੋਂ ਹੀ ਕੰਮ ਕਰ ਰਹੇ ਆ, 12-12 13-13 ਘੰਟੇ ਲਾ ਕੇ ਕੰਮ ਕਰ ਰਹੇ ਹੈਗੇ ਆ ਉਹ। ਜੀ ਬਿਲਕੁਲ। ਸੋ ਇਹਨਾਂ ਨੇ ਆਪਣੇ ਸਟਾਫ ਦੇ ਰਿਸੋਰਸਿਸ ਹੋਰ ਪਾਸੋਂ ਵੀ ਜਿਹੜੇ ਆ ਬਾਕੀ ਸਰਕਾਰੀ ਦਫ਼ਤਰਾਂ 'ਚੋਂ ਵੀ ਜਿਹੜੇ ਇਹਨਾਂ ਨੂੰ ਮੰਗਾਏ ਹੈਗੇ ਆ ਵੀ ਇੱਧਰ ਜਿਹੜਾ ਇਹਨਾਂ ਦਾ ਕੋਈ ਹੈਲਪ ਆ ਉੱਧਰ ਹੋ ਸਕੇ ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਉੱਤੇ ਜੇ ਗੱਲ ਕਰਦੇ ਜਾਈਏ ਅਤੇ ਕੋਸਟਾ ਰੀਕਾ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਦੀ ਇੱਕ ਸਕਸੈਸ ਸਟੋਰੀ ਦੇ ਵਜੋਂ ਉਸ ਨੂੰ ਦੇਖਿਆ ਜਾ ਰਿਹਾ। ਲੈਟਿਨ ਅਮਰੀਕਾ ਦੇ ਵਿੱਚ ਕਹਿੰਦੇ ਇੱਕ ਕੋਸਟਾ ਰੀਕਾ ਹੀ ਅਜਿਹਾ ਜਿਹੜਾ ਮੁਲਕ ਹੈਗਾ ਆ ਜਿੱਥੇ ਜਿਹੜਾ ਕਰੋਨਾ ਵਾਇਰਸ ਦੀ ਮਾਰ ਜਿਹੜੀ ਉਹ ਘੱਟ ਹੈਗੀ ਆ। ਸਰਕਾਰ ਦੇ ਦੁਆਰਾ ਉੱਥੇ ਵੀ ਜਿਹੜਾ ਲੋਕਡਾਊਨ ਆ ਉਹ ਕੀਤਾ ਗਿਆ ਸੀ, ਪਰ ਕਹਿੰਦੇ ਵੀ ਹੁਣ ਹੌਲੀ ਹੌਲੀ ਉੱਥੇ ਵੀ ਸਭ ਕੁਝ ਖੁੱਲ੍ਹਣਾ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ। ਉਹਨਾਂ ਨੇ ਵੀ 25% ਕਪੈਸਿਟੀ ਦੇ ਉੱਤੇ 1/4 ਜਿਹੜੀ ਕਪੈਸਿਟੀ ਆ ਜਿੰਨੇ ਲੋਕ ਆਮ ਬੈਠ ਸਕਦੇ ਆ ਉੱਥੇ ਜਿਹੜੇ ਉਹਨਾਂ ਨੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ। ਹੁਣ ਤੱਕ ਜਿਹੜੇ ਉੱਥੇ ਸਿਰਫ 725 ਕਨਫਰਮਡ ਕੇਸ ਜਿਹੜੇ ਆ ਉੱਥੇ ਦੇਖੇ ਗਏ ਨੇ ਅਤੇ 6 ਮੌਤਾਂ ਜਿਹੜੀਆਂ ਇਸ ਸੈਂਟਰਲ ਅਮਰੀਕਨ ਮੁਲਕ ਦੇ ਵਿੱਚ ਦੇਖੀਆਂ ਗਈਆਂ ਨੇ, ਜਿੱਥੇ ਦੀ ਪਾਪੂਲੇਸ਼ਨ 5 ਮਿਲੀਅਨ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਖਾਸ ਕਰਕੇ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਜਿਹੜੀ ਕੈਲੀਫੋਰਨੀਆ ਸਟੇਟ ਨੇ ਪੈਸੇ ਦੇਣੇ ਆ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਡਿਸਕਸ ਕਰਨਾ ਹੈ। $125 ਮਿਲੀਅਨ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜਾ ਉਹ ਰੱਖਿਆ ਹੈਗਾ। ਸੋ ਆਪਣੇ ਏਰੀਏ ਦੇ ਵਿੱਚ, ਆਪਣੇ ਸ਼ਹਿਰਾਂ 'ਚ ਬਹੁਤ ਸਾਰੇ ਲੋਕ ਜਿਹੜੇ ਅਨਡਾਕੂਮੈਂਟਡ ਰਹਿੰਦੇ ਆ, ਜ਼ਰੂਰੀ ਨਹੀਂ ਸਾਰੇ ਪੰਜਾਬੀ ਵੀ ਆ, ਹੋਰ ਦੂਜੇ ਕਮਿਊਨਿਟੀ ਦੇ ਵੀ ਹੈਗੇ ਆ। ਆਪਣੇ ਕਈ ਕੰਮ ਕਰਦੇ, ਖੇਤਾਂ 'ਚ ਕੰਮ ਕਰਦੇ, ਕੋਈ ਸਟੋਰਾਂ 'ਚ ਕੋਈ ਕਿਤੇ ਕਰਦੇ ਹੈਗੇ ਆ, ਜ਼ਰੂਰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਆ। ਕਿਉਂਕਿ ਇਸ ਟਾਈਮ ਦੇ ਵਿੱਚ ਵੀ ਜੇ ਦੇਖਿਆ ਜਾਵੇ ਫਾਰਮਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੰਮ ਉਹ ਹਾਰਡ ਵਰਕ ਆ ਉਹੀ ਕਰ ਰਹੇ ਹੈਗੇ ਆ। ਸੋ $75 ਮਿਲੀਅਨ ਜਿਹੜਾ ਆ ਕੈਲੀਫੋਰਨੀਆ ਦੇ ਗਵਰਨਰ ਨੇ ਡਿਜ਼ਾਸਟਰ ਰਿਲੀਫ ਅਸਿਸਟੈਂਸ ਫॉर ਇਮੀਗ੍ਰੈਂਟਸ ਰੱਖੀ ਸੀ। $50 ਮਿਲੀਅਨ ਜਿਹੜਾ ਆ ਕੈਲੀਫੋਰਨੀਆ ਮਾਈਗ੍ਰੈਂਟ ਰਿਲੀਜੀਅੰਸ ਫੰਡ ਜਿਹੜਾ ਆ ਇਹ ਪ੍ਰਾਈਵੇਟ ਮਨੀ ਜਿਹੜਾ ਹੋਰ ਕੰਪਨੀਆਂ ਤੋਂ ਲਿਆ ਗਿਆ ਹੈਗਾ। ਈਵਨ ਦੋ ਸੈਨ ਫਰਾਂਸਿਸਕੋ ਦੇ ਅਟਾਰਨੀ ਹਰਮੀਤ ਕੌਰ ਢਿੱਲੋਂ ਨੇ ਵੀ ਸੂ ਕੀਤਾ ਹੈਗਾ ਆ ਕੈਲੀਫੋਰਨੀਆ ਦੇ ਗਵਰਨਰ ਨੂੰ ਭਈ ਇਹ ਜਿਹੜਾ ਆ ਅਨਡਾਕੂਮੈਂਟਡ ਲੋਕਾਂ ਨੂੰ ਪੈਸਾ ਨਹੀਂ ਜਾਣਾ ਚਾਹੀਦਾ ਹੈਗਾ। ਪਰ ਬਹੁਤ ਛੇਤੀ ਕਹਿੰਦੇ ਵੀ ਅਸੀਂ ਪੈਸਾ ਡਿਸਟਰੀਬਿਊਟ ਕਰਨ ਜਾ ਰਹੇ ਹੈਗੇ ਆ। 1,50,000 ਲੋਕਾਂ ਨੂੰ ਇਹਦਾ ਫਾਇਦਾ ਹੋਊਗਾ। 100 ਦੇ ਕਰੀਬ ਜਿਹੜੀਆਂ ਨਾਨ ਪ੍ਰੋਫਿਟ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹ ਜਿਹੜੀਆਂ ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ ਨਾਲ ਰਲ ਕੇ ਇਸ ਮਨੀ ਨੂੰ ਜਿਹੜਾ ਆ ਉਹ ਵੰਡਣਗੀਆਂ। ਆਪਾਂ ਦੱਸਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਆਰਗੇਨਾਈਜੇਸ਼ਨ ਜਿਹੜੀ ਆ ਉਹ ਵੰਡ ਰਹੀ ਹੈਗੀ ਆ। ਅਤੇ ਉਹਨਾਂ ਨੇ ਇਹ ਰੱਖਿਆ ਵੀ $500 ਪਰ ਪਰਸਨ ਅਤੇ ਫੈਮਿਲੀ ਦਾ $1,000 ਤੱਕ ਜਿਹੜਾ ਆ ਇਸ ਵਿੱਚੋਂ ਪੈਸੇ ਦਿੱਤੇ ਜਾਣਗੇ। ਸੋ ਜੇ ਓਵਰਆਲ ਉਹਨੇ ਕੈਲੀਫੋਰਨੀਆ ਦੇ ਵਿੱਚ ਡਿਵਾਈਡ ਕੀਤਾ ਹੈਗਾ, ਕਹਿੰਦੇ ਵੀ ਬੇ ਏਰੀਏ ਦੇ ਵਿੱਚ $15 ਮਿਲੀਅਨ ਰੱਖੇ ਗਏ ਆ 30,000 ਇਮੀਗ੍ਰੈਂਟਸ ਦੇ ਲਈ। ਲਾਸ ਐਂਜਲਸ 'ਚ $20 ਮਿਲੀਅਨ 40,000 ਇਮੀਗ੍ਰੈਂਟ ਲਈ। ਨਾਰਦਰਨ ਕੈਲੀਫੋਰਨੀਆ, ਸੈਨ ਡੀਗੋ ਅਤੇ ਸੈਂਟਰਲ ਕੋਸਟ ਨੇ 5 ਮਿਲੀਅਨ ਜਿਹੜਾ ਕਿ 30,000 ਇਮੀਗ੍ਰੈਂਟਸ ਵਰਤਿਆ ਜਾਊਗਾ। ਸੈਂਟਰਲ ਵੈਲੀ ਵਿੱਚ ਜਿਹੜਾ ਆ 10 ਮਿਲੀਅਨ
ਜਿਹੜਾ 20,000 ਇਮੀਗ੍ਰੈਂਟ ਲਈ ਇਨਲੈਂਡ ਇੰਪਾਇਰ ਤੇ ਔਰੇਂਜ ਕਾਉਂਟੀ ਦੇ ਵਿੱਚ 7.5 ਮਿਲੀਅਨ ਜਿਹੜਾ 30,000 ਇਮੀਗ੍ਰੈਂਟਸ ਲਈ ਵਰਤਿਆ ਜਾਊਗਾ। ਸੋ ਇਹਦੇ 'ਚ ਇਮੀਗ੍ਰੈਂਟ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਆ ਜਿਹੜੇ ਅਨਡਾਕੂਮੈਂਟਡ ਆ। ਸੋ ਹੈ ਉਹ ਮੋਸਟਲੀ ਇਮੀਗ੍ਰੈਂਟ ਹੀ। ਸੋ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਉਹ ਇਲੀਗਲ ਸ਼ਬਦ ਜਿਹੜਾ ਆ ਉਹਨੂੰ ਯੂਜ਼ ਕਰਨਾ ਬੰਦ ਕੀਤਾ ਹੋਇਆ ਹੈਗਾ ਆ। ਸੋ ਇਹ ਜਿਹੜੀ ਇਹਦੇ ਬਾਰੇ ਜਿਹੜੀ ਹੋਰ ਡਿਟੇਲ ਦੇ ਵਿੱਚ ਜਿੰਨੀ ਵੀ ਇਨਫੋਰਮੇਸ਼ਨ ਆਊਗੀ ਉਹ ਤੁਹਾਡੇ ਨਾਲ ਆਪਾਂ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ ਜੀ। ਤੇ ਬਿਲਕੁਲ ਹਰਜੋਤ ਸਿੰਘ ਜੀ, ਮੈਂ EDD ਦੀ ਵੈਬਸਾਈਟ ਦੇ ਉੱਤੇ ਦੇਖ ਰਿਹਾ ਸੀ, ਮੈਨੂੰ ਲੱਗਦਾ ਉਹਨਾਂ ਨੇ ਥੋੜ੍ਹਾ ਚਿਰ ਪਹਿਲਾਂ ਹੀ ਜਿਹੜਾ ਇਸ ਨੂੰ ਅਪਡੇਟ ਕੀਤਾ ਆ ਵੀ 14 ਮਾਰਚ ਤੋਂ ਲੈ ਕੇ ਤੇ 9 ਮਈ ਦੇ ਦਰਮਿਆਨ ਸਰਟੀਫਾਈਂਗ ਕਹਿੰਦੇ ਆ ਉਹ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਕਹਿੰਦੇ ਵੀ ਜੇ ਤੁਸੀਂ ਉਸ ਦੇ ਦੌਰਾਨ ਕੰਮ ਕੀਤਾ ਹੈ ਉਹ ਤੁਹਾਨੂੰ ਜਿਹੜਾ ਉਹ ਜ਼ਰੂਰ ਦੱਸਣਾ ਪਵੇਗਾ। ਹੁਣ ਕਹਿੰਦੇ ਆ ਵੀ ਜਿਹੜਾ UI ਕਲੇਮ ਆਨਲਾਈਨ ਉਸ ਨੂੰ ਐਕਸੈਸ ਕਰਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਜਿਹੜੀ ਉਹ ਆ ਰਹੀ ਸੀ। ਸੋ ਇਸ ਲਈ ਜਿਹੜੇ ਅਨਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਸਰਟੀਫਿਕੇਸ਼ਨ ਫਾਰਮ ਜਿਹੜਾ ਆ 14 ਮਾਰਚ ਤੋਂ ਲੈ ਕੇ ਤੇ 9 ਮਈ ਦੇ ਦਰਮਿਆਨ ਆ, ਯੂ ਡੂ ਨਾਟ ਨੀਡ ਟੂ ਸਰਟੀਫਾਈ ਔਰ ਰੀਸਰਟੀਫਾਈ ਫਾਰ UI ਬੈਨੀਫਿਟਸ ਐਟ ਦਿਸ ਟਾਈਮ। ਸੋ ਇਹਦੇ ਵਿੱਚ ਇਹ ਚੀਜ਼ ਜਿਹੜੀ ਆ ਉਹਨਾਂ ਨੇ ਦੱਸੀ ਹੈਗੀ ਆ। ਸੋ ਕਹਿੰਦੇ ਵੀ ਜਦੋਂ ਤੁਸੀਂ ਇਸ ਨੂੰ ਸ਼ੁਰੂ ਕਰ ਦਿੰਦੇ ਆ ਤੇ ਤੁਸੀਂ ਐਲੀਜੀਬਲ ਮੰਨੇ ਜਾਂਦੇ ਆ ਤੇ ਫਿਰ ਤੁਹਾਨੂੰ ਇਹਨਾਂ ਵੀਕਸ ਦੇ ਲਈ ਇਹ ਜਿਹੜੇ ਬਾਈ ਵੀਕਲੀ ਪੇਮੈਂਟਸ ਹੁੰਦੀਆਂ ਆ ਉਸ ਦੇ ਦੌਰਾਨ ਤੁਹਾਨੂੰ ਸਰਟੀਫਿਕੇਸ਼ਨ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਹੋਵੇਗੀ। ਸੋ ਇਹ ਹੋ ਸਕਦਾ ਹੈ ਵੀ ਜਿਨ੍ਹਾਂ ਦੇ ਫਿਰ ਪਹਿਲੋਂ ਅਟਕੇ ਹੋਏ ਸੀਗੇ, ਸੋ ਇਹ ਹੁਣ ਉਹਨਾਂ ਨੇ ਸਰਟੀਫਿਕੇਸ਼ਨ ਦੀ ਜ਼ਰੂਰਤ ਉਸ ਨੂੰ ਲਾਂਭੇ ਕਰ ਦਿੱਤਾ ਹੈ। ਤੇ ਹੋ ਸਕਦਾ ਵੀ ਤੁਹਾਡੇ ਮੇਕ ਸ਼ੋਰ ਕਰਨਾ ਵੀ ਤੁਹਾਡਾ ਕੇਸ ਪੈਂਡਿੰਗ ਜਾਂ ਡਿਸਕੁਆਲੀਫਾਈ ਨਹੀਂ ਹੋਣਾ ਚਾਹੀਦਾ, ਅਪਰੂਵਡ ਹੋਇਆ ਜਾਣਾ ਚਾਹੀਦਾ, ਡਿਟਰਮਿਨਡ ਐਲੀਜੀਬਲ ਜਿਹੜੇ ਆ ਤੁਸੀਂ ਹੋਣੇ ਚਾਹੀਦੇ ਆ, ਤਾਂ ਹੀ ਤੁਹਾਨੂੰ ਜਿਹੜੇ ਫਿਰ ਚੈੱਕ ਆਉਣਗੇ। ਜੇ ਕੋਈ ਹੋਰ ਪ੍ਰੋਬਲਮ ਹੈਗੀ ਹੈ ਡਿਸਕੁਆਲੀਫਿਕੇਸ਼ਨ ਦੀ ਜਾਂ ਸਰਟੀਫਿਕੇਸ਼ਨ ਦੀ ਕੋਈ ਹੋਰ ਚੱਕਰ ਸੀਗਾ ਤਾਂ ਉਹ ਤੁਹਾਨੂੰ ਖੁਦ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੇਖਣਾ ਪੈਣਾ। ਰਾਈਟ ਨਾ ਉਹ ਕਾਲਜ ਵੀ ਜਦੋਂ ਕਹਿੰਦੇ ਆ ਵੀ ਕਈ ਲੋਕਾਂ ਨੇ ਦੱਸਿਆ ਵੀ ਕਹਿੰਦੇ ਕਾਲ ਜਦੋਂ ਉਹ ਚੱਕਣ ਤੱਕ ਆ ਵੀ ਜਾਂਦੇ ਆ ਤੇ ਤਾਂ ਵੀ ਬਾਅਦ ਦੇ ਵਿੱਚ ਉਹ ਕਾਲ ਜਿਹੜੀ ਉਹਨਾਂ ਦੀ ਡ੍ਰੌਪ ਹੋ ਜਾਂਦੀ ਹੈ, ਕਿਸੇ ਦੇ ਨਾਲ ਗੱਲ ਕਰਨ ਨੂੰ ਉਹਨਾਂ ਦਾ ਮੌਕਾ ਲੋਕਾਂ ਦਾ ਨਹੀਂ ਮਿਲਦਾ। ਪਰ ਇਹ ਆ ਵੀ ਪਲੀਜ਼ ਜਿਹੜੇ ਸਾਰੇ ਜਣੇ ਇਸ ਚੀਜ਼ ਨੂੰ ਧਿਆਨ ਰੱਖੋ, ਜੇ ਤੁਹਾਨੂੰ ਚਿੱਠੀ ਆ ਗਈ ਆ ਤਾਂ ਸਰਟੀਫਾਈ ਕਰਕੇ ਜਿਹੜਾ ਉਹ ਘੱਲ ਦਿਓ। ਜੇ ਅਦਰਵਾਈਜ਼ ਆਨਲਾਈਨ ਚੈੱਕ ਕਰ ਲਓ, ਜਾਂ ਆਨਲਾਈਨ ਜੇ ਤੁਹਾਨੂੰ ਮਿਲ ਜਾਂਦਾ ਹੈ, ਮੌਕਾ ਮਿਲ ਜਾਂਦਾ, ਖੁੱਲ੍ਹ ਜਾਂਦੀ ਹੈ ਤੁਹਾਡੇ ਲਈ ਇਹ ਵੈਬਸਾਈਟ, ਤਾਂ ਤੁਸੀਂ ਉਸ ਨੂੰ ਉੱਥੇ ਉਹ ਕਰ ਦਿਓ। ਅਦਰਵਾਈਜ਼ ਉਹਨਾਂ ਨੇ ਹੁਣ ਇਹ ਕਿਹਾ ਆ ਵੀ 14 ਮਾਰਚ ਤੋਂ ਲੈ ਕੇ 9 ਮਈ ਦੇ ਦਰਮਿਆਨ ਤੁਹਾਨੂੰ ਸਰਟੀਫਾਈ ਕਰਨ ਦੀ ਜ਼ਰੂਰਤ ਨਹੀਂ ਹੋਊਗੀ। ਜਿਨ੍ਹਾਂ ਦੇ ਕੇਸ ਆਲਰੇਡੀ ਅਪਰੂਵ ਉਹਨਾਂ ਨੇ ਕੀਤੇ ਹੈਗੇ ਆ, ਜਿਨ੍ਹਾਂ ਨੂੰ ਐਲੀਜੀਬਲ UI ਦੇ ਲਈ ਉਹਨਾਂ ਨੇ ਮੰਨਿਆ ਹੋਇਆ ਆ। ਸੋ ਇਹ ਚੀਜ਼ ਜਿਹੜੀ ਇਸ ਦੇ ਵਿੱਚ ਅਹਿਮ ਹੈਗੀ ਆ ਜੀ। ਸੋ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੀ ਜਿਹੜਾ ਉਹ ਹੈਗਾ ਆ। ਸੋ ਅੱਜ ਜਿਹੜਾ ਹਰਜੋਤ ਸਿੰਘ ਜੀ ਆਪਾਂ ਕੁਝ ਦਿਨ ਪਹਿਲਾਂ ਖਬਰ ਦੱਸੀ ਸੀ ਵੀ ਕਿੱਦਾਂ ਇੱਕ ਬਰੁਕਲਿਨ ਦਾ ਜਿਹੜਾ ਫਿਊਨਰਲ ਹੋਮ ਜਿਨ੍ਹਾਂ ਨੇ ਯੂ ਹਾਲ ਦੇ ਟਰੱਕਾਂ ਦੇ ਵਿੱਚ ਜਿਹੜੇ ਕਈ ਜਿਹੜੀਆਂ ਲਾਸ਼ਾਂ ਆ ਉਹ ਰੱਖੀਆਂ ਸੀਗੀਆਂ, ਰੈਫਰੀਜਰੇਟਡ ਵੀ ਨਹੀਂ ਸੀਗੀਆਂ, ਨਿਊਯਾਰਕ ਸਟੇਟ ਦੇ ਦੁਆਰਾ ਉਹਨਾਂ ਦਾ ਜਿਹੜਾ ਫਿਊਨਰਲ ਹੋਮ ਦਾ ਲਾਇਸੈਂਸ ਆ ਉਸ ਨੂੰ ਰੱਦ ਕਰ ਦਿੱਤਾ ਗਿਆ, ਸਸਪੈਂਡ ਜਿਹੜਾ ਆ ਉਹਨਾਂ ਨੇ ਕਰ ਦਿੱਤਾ। ਇਹ ਵੀ ਲੋਕਾਂ ਨੇ ਜਦੋਂ ਮੁਸ਼ਕ ਦੇ ਬਾਰੇ ਦੱਸਿਆ ਵੀ ਕਿੱਡੀ ਭੈੜੀ ਮੁਸ਼ਕ ਆ ਰਹੀ ਹੈ, ਤੇ ਫਿਰ ਜਦੋਂ ਪੁਲਿਸ ਉੱਤੇ ਪਹੁੰਚੀ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਯੂ ਹਾਲ ਦੇ ਵਿੱਚ ਉੱਦਾਂ ਹੀ ਜਿਹੜੀਆਂ ਲਾਸ਼ਾਂ ਆ ਉਹ ਰੱਖੀਆਂ ਹੋਈਆਂ ਸੀ। ਉੱਧਰ ਬਿਜ਼ਨਸਿਸ ਜਿਹੜੇ ਲਾ ਸੂਟਸ ਦੇ ਨਾਲ ਇਸ ਟਾਈਮ ਤੜਫ ਰਹੇ ਨੇ। ਇਸ ਟਾਈਮ USA ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਇਹ ਹੁਣ ਇੱਕ ਹੋਰ ਜਿਹੜੀ ਵੇਵ ਲਾ ਸੂਟਸ ਦੀ ਉਹ ਚੱਲ ਰਹੀ ਹੈ। 771 ਜਿਹੜੇ ਇਸ ਟਾਈਮ ਲਾ ਸੂਟ ਉਹ ਹੋ ਚੁੱਕੇ ਨੇ, ਅਤੇ ਕਹਿੰਦੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਆંકੜਾ ਜਿਹੜਾ ਉਹ ਵਧੂਗਾ। ਉੱਧਰ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਨਵੇਂ ਜਿਹੜੇ ਸਟਿਮੂਲਸ ਬਿੱਲ ਦੀ ਜਿਹੜੀ ਚਰਚਾ ਜਦੋਂ ਚੱਲੀ ਸੀ, ਉਸ ਦੇ ਉੱਤੇ ਮਿਚ ਮਕੌਨਲ ਉਹਨਾਂ ਨੇ ਕਿਹਾ ਵੀ ਅਸੀਂ ਸਾਥ ਤਾਂ ਤੁਹਾਡਾ ਜਿਹੜਾ ਦੇਵਾਂਗੇ। ਜਿਹੜੇ ਨੈਂਸੀ ਪਲੋਸੀ ਹੁਣਾਂ ਨੇ ਜਿਹੜੀ ਉਹ ਗੱਲ ਕਰ ਰਹੇ ਸੀਗੇ, ਚੱਕ ਸ਼ੂਮਰ ਹੁਣੀ ਗੱਲ ਕਰ ਰਹੇ ਸੀ, ਪਰ ਕਹਿੰਦੇ ਵੀ ਅਸੀਂ ਇਸ ਦੇ ਵਿੱਚ ਇਹ ਸ਼ਰਤ ਰੱਖਣਾ ਚਾਹੁੰਦੇ ਹਾਂ ਵੀ ਕੋਈ ਵੀ ਜਾਣਾ ਜਿਹੜਾ ਬਿਜ਼ਨਸਿਸ ਨੂੰ ਲਾ ਸੂਟ ਜਿਹੜਾ ਲਿਟੀਗੇਟ ਜਿਹੜਾ ਉਹ ਨਾ ਕਰ ਸਕੇ, ਵੀ ਉਹ ਜ਼ਿੰਮੇਵਾਰ ਜਿਹੜਾ ਉਹ ਨਾ ਹੋਵੇ। ਕਿਉਂਕਿ ਹੁਣ ਜਦੋਂ ਰੀਓਪਨ ਹੋਣਾ ਹੈ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਆ ਉਹਨਾਂ ਦੇ ਉੱਤੇ ਦੁਬਾਰਾ ਜਿਹੜੀ ਆ ਉਹ ਪੀੜਤ ਹੋ ਸਕਦੇ ਨੇ ਕਰੋਨਾ ਵਾਇਰਸ ਤੋਂ, ਕਿਸੇ ਦੇ ਜੌਬ ਦੇ ਕਰਕੇ, ਕੋਈ ਉੱਥੇ ਗਾਹਕ ਆਇਆ ਉਹਦੇ ਕਰਕੇ, ਕਈ ਕੁਛ ਜਿਹੜਾ ਉੱਥੇ ਹੋ ਸਕਦਾ। ਸੋ ਉਹਦੇ ਵਿੱਚ ਬਿਜ਼ਨਸਿਸ ਨੂੰ ਲਿਟੀਗੇਸ਼ਨ ਤੋਂ, ਲਾ ਸੂਟਸ ਤੋਂ ਬਚਾਉਣ ਦੀ ਇੱਕ ਮੰਗ ਜਿਹੜੀ ਆ ਮਿਚ ਮਕੌਨਲ ਉਹ ਇਸ ਦੇ ਵਿੱਚ ਰੱਖਣਾ ਚਾਹੁੰਦੇ ਨੇ। ਸੋ ਬਿਲਕੁਲ ਸਵੇਰੇ ਆਪਾਂ ਦੱਸਿਆ ਸੀ ਵੀ ਸੈਨ ਫਰਾਂਸਿਸਕੋ ਏਰੀਏ 'ਚ ਕਹਿੰਦੇ ਪਈ 80 ਤੋਂ ਵੱਧ ਬਿਲੀਅਨੇਰ ਰਹਿੰਦੇ ਹੈਗੇ ਆ, ਅਤੇ ਉਹ ਕੁਛ ਵੀ ਜਿਹੜੀ ਆ ਕਰੋਨਾ ਵਾਇਰਸ ਦੇ ਲਈ ਹੈਲਪ ਨਹੀਂ ਕਰ ਰਹੇ। ਹੁਣ ਖਬਰ ਆ ਰਹੀ ਆ ਕਹਿੰਦੇ ਵੀ ਜਿਹੜੇ ਹੋਮ ਡੀਪੂ ਦੇ ਕੋ-ਫਾਊਂਡਰ ਹੈਗੇ ਆ, ਅਟਲਾਂਟਾ 'ਚ ਰਹਿੰਦੇ ਆ, ਉਹਨਾਂ ਦੀ ਜਿਹੜੀ ਫੋਰਚੂਨ ਸੀਗੀ 2018 ਦੇ ਵਿੱਚ 10 ਜਿਹੜੀ ਆ ਬਿਲੀਅਨ ਡਾਲਰ ਦੇ ਕਰੀਬ ਸੀਗੀ,
ਜਿਹੜੀ ਕਿ ਹੁਣ ਘਟ ਕੇ 5.9 ਬਿਲੀਅਨ ਆ। ਤੇ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਆਪਣੀ ਫੋਰਚੂਨ ਦਾ 90% ਜਿਹੜਾ ਮਨੀ ਆ ਉਹ ਡੋਨੇਟ ਕਰ ਦੇਣਗੇ, ਖਾਸ ਕਰ ਯੂਨੀਵਰਸਿਟੀਜ਼ ਨੂੰ, ਵੱਖ-ਵੱਖ ਜਿਹੜੇ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ। ਸੋ ਇਹ ਇੱਕ ਜਿਹੜਾ ਵਧੀਆ ਵੀ ਪੁਆਇੰਟ ਹੈਗਾ ਹੈ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਇੱਥੇ ਹੀ ਜਿਹੜਾ ਉਹ ਸਮਾਪਤ ਜਿਹੜਾ ਹੁੰਦਾ ਆ, ਤੇ ਇਹ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਤੇ ਨਾਲ ਹੀ ਦੱਸ ਜਾਈਏ ਵੀ ਆਉਣ ਵਾਲੇ ਜਿਹੜੇ ਜੀ ਸੋਮਵਾਰ ਤੋਂ ਤੁਸੀਂ ਪੰਜਾਬੀ ਰੇਡੀਓ USA ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਸ ਨੂੰ ਫੇਸਬੁੱਕ ਅਤੇ YouTube ਦੇ ਉੱਤੇ ਸਾਡੀ ਕੋਸ਼ਿਸ਼ ਹੋਵੇਗੀ ਵੀ ਦੁਪਹਿਰ 6 ਵਜੇ, ਤਾਂ ਜੋ ਜਿਹੜੇ ਈਸਟ ਕੋਸਟ ਵਾਲੇ ਆ ਉਹ ਵੀ ਜਿਹੜੇ ਪਹਿਲਾਂ ਉਸ ਨੂੰ ਜਿਹੜਾ ਜੀ ਦੇਖ ਸੁਣ ਸਕਣ। ਅਤੇ ਬਾਕੀ ਜਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਪਣੇ ਰੇਡੀਓਜ਼ ਦੇ ਉੱਤੇ ਹੈਗਾ, ਰੇਡੀਓ ਨੈਟਵਰਕ ਦੇ ਉੱਤੇ, ਉਹ ਜਿਹੜਾ ਖਬਰ ਤੇ ਨਜ਼ਰ ਸ਼ਾਮ ਦਾ ਪ੍ਰੋਗਰਾਮ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਇਆ ਕਰੇਗਾ। ਸੋ ਉਸ ਟਾਈਮ ਦੇ ਉੱਤੇ ਉਦੋਂ ਪ੍ਰਸਾਰਿਤ ਹੋਵੇਗਾ। YouTube ਅਤੇ ਫੇਸਬੁੱਕ ਦੇ ਉੱਤੇ ਇਸ ਨੂੰ ਪਹਿਲਾਂ ਜਿਹੜਾ ਆ ਕੈਲੀਫੋਰਨੀਆ ਟਾਈਮ ਦੇ ਦੁਪਹਿਰ 6 ਵਜੇ ਜਿਹੜਾ ਇਸ ਨੂੰ ਪ੍ਰਸਾਰਿਤ ਕੀਤਾ ਜਾਊਗਾ। ਅਤੇ ਪੰਨੂ ਹੁਣਾਂ ਦਾ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆਉਂਦੇ ਸੋਮਵਾਰ ਤੋਂ ਉਹ 8 ਵਜੇ ਜਿਹੜਾ ਉਸ ਦਾ ਸਮਾਂ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ ਆ। ਸੋ ਬਿਲਕੁਲ। ਸੋ ਕੱਲ੍ਹ ਨੂੰ ਜਿਹੜਾ ਸਾਡਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੋਊਗਾ ਸ਼ਨੀਚਰਵਾਰ ਨੂੰ 9 ਤੋਂ 10 ਵਜੇ ਤਾਈਂ। ਸੋ ਕੱਲ੍ਹ ਨੂੰ ਮਿਲਦੇ ਹਾਂ। ਤਦ ਤੱਕ ਸਾਰੇ ਹੀ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।